वाहिगुरू जी का खालसा वाहिगुरू जी की फतेह। गुरुद्वारा गुरु नानक दरबार लसाल तो ये सारी संगत जिहड़ी अज इकत्तर हुई है। असी सारे अज भारतीय अंबैसी ऑटवा विखे जा रहे हैं, जिथे कि अज 15 अगस्त 1947 के दिन नूं पूरा भारत आज़ादी के जशनां वालों मना रहे हैं। उत्थे ही असी जिन्ने भी पंथ दर्दी इंसाफ पसंद आज़ादी पसंद सिख ने ते ਉਹ इस दिन ਨੂੰ काले दिन वजों मना रहे हैं। क्यों मना रहे हैं? जिस ਨੂੰ आज़ादी कहा जाता है, उस दिन साडा करीब 10 लाख के ਜਿਹੜੇ नौजवान वीर भैणां बजुर्ग साडे जिन्हां दे कतल किए गए और 2.5 करोड़ ਜਿਹਦੇ ਵਿੱਚ सिख मुसलमान हिंदू ईसाई उन्हां नूं उजाड़िया गया, जिस दे विच 2.5 लाख के करीब साडियां धीआं भैणां नूं बेइज्जत किया गया, उन्हां दी इज्जतां जिहड़ियां लुटियां गईयां। साडे घर-बार उत्थे ही रह गए। जमीन जायदादां और जिन्ने भी साडे परिवार सी, मामा दे पुत भैणां दे वीर जिहड़ियां सुहागणां साडियां भैणां सी, उन्हां दे सुहाग विछड़ गए। तुसीं वीडियो च देखदे हो यूट्यूब ते कि किवें सिख पंजाब दे अपना दुख रो रो के दस रहे हैं कि सानू किवें उजाड़िया गया। सो 1947 दे विच सिखां दा ते पंजाबियां दा उजाड़ा, जिस उजाड़े लई जिस उजाड़े नूं इन्हां ने नाम आज़ादी दा दिता होया भारत वासियां ने, पर साडा ये उजाड़े दा नहीं, साडा ये आज़ादी दा नहीं, उजाड़े दा, बर्बादी दा, धोखे दा ते एक किरत घण दा ये दिन है। जिस दिन नूं असी काले दिन वजों मनाउण लई भारतीय अंबैसी ऑटवा विखे जा रहे हैं। सो ये जिहड़ी साडी जिन्नी भी सिख संगत इकट्ठी हुई है, यह सिर्फ गुरुद्वारा गुरु नानक दरबार लसाल तो जा रही है, और जिहड़ी साडी संगत गुरुद्वारा गुरु नानक दरबार पार्क एक्स तो जा रही है वो वखरी है। तुसीं देख सकते हो कि किन्ने साडे नौजवान वीर भैणां जिन्हां दे दिल च दर्द है, जिन्हां नूं समझ है कि उस दिन साडा उजाड़ा होया सी जां असीं आज़ाद होए सी, और ਜਿਹੜੇ महसूस करते हैं वो साडे नाल अज जा रहे हैं। ਇਹਦਾ ਇਹ मतलब नहीं ਜਿਹੜੇ ਘਰਾਂ 'ਚ ਬੈਠੇ ਨੇ ਤੇ ਉਹਨਾਂ ਨੂੰ ਦਰਦ नहीं है। सो ਕਿਸੇ ਕਾਰਨਾਂ ਕਰਕੇ ਜੇ ਉਹ नहीं भी जा रहे, ਉਹਨਾਂ ਦਾ ਵੀ ਦਿਲ ਦਿਮਾਗ ਜਿਹੜਾ ਉਹ ਸਾਡੇ ਵਿੱਚ ਹੈ। ਜਿਸ ਦਿਨ ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ ਹੋਵੇ, ਸਾਨੂੰ ਉਜਾੜਿਆ ਗਿਆ ਹੋਵੇ, ਸਾਡੀਆਂ ਜ਼ਮੀਨ ਜਾਇਦਾਦਾਂ ਖੋਹ ਲਈਆਂ ਹੋਣ, ਉਸ ਦਿਨ ਨੂੰ ਅਸੀਂ ਆਜ਼ਾਦੀ ਦੇ ਜਸ਼ਨਾਂ ਵੱਲੋਂ ਨਹੀਂ ਮਨਾ ਸਕਦੇ। ਅੱਜ ਤੁਸੀਂ ਪੁਰਾਣੇ ਬਜ਼ੁਰਗਾਂ ਤੋਂ ਪੁੱਛ ਸਕਦੇ ਹੋ ਕਿ ਉਹ ਸਾਡੀ ਆਜ਼ਾਦੀ ਸੀ ਜਾਂ ਸਾਡਾ ਉਜਾੜਾ ਸੀ। ਜਿਹੜੇ ਤੁਹਾਨੂੰ ਵੀਡੀਓ 'ਚ ਤੱਥਾਂ ਸਮੇਤ ਦਲੀਲਾਂ ਨਾਲ ਤੁਹਾਨੂੰ ਦੱਸ ਰਹੇ ਹਨ ਕਿ ਕਿਵੇਂ ਸਾਡੇ ਕਤਲ ਕੀਤੇ ਗਏ, ਔਰ ਕਈ ਬਜ਼ੁਰਗਾਂ ਨੇ ਆਪਣੀਆਂ ਬੱਚੀਆਂ ਨੂੰ, ਜਿਹੜੀਆਂ ਨੌਜਵਾਨ ਬੱਚੀਆਂ ਸੀ, ਉਹਨਾਂ ਨੂੰ ਇਹ ਕਿਹਾ ਹੋਇਆ ਸੀ ਕਿ ਜਦੋਂ ਵੀ ਕੋਈ ਤੁਹਾਨੂੰ ਤੁਹਾਡੀ ਇੱਜ਼ਤ ਨੂੰ ਹੱਥ ਪਾਵੇ ਤੇ ਤੁਸੀਂ ਉਹਨਾਂ ਦੇ ਹੱਥਾਂ 'ਚ ਕਿਰਪਾਨਾਂ ਸੀ, ਆਪਣੇ ਆਪ ਨੂੰ ਕਤਲ ਕਰ ਲੈਣਾ, ਆਪਣੇ ਆਪ ਨੂੰ ਖੂਹ 'ਚ ਸੁੱਟ ਲੈਣਾ, ਪਰ ਕਿਸੇ ਜ਼ਾਲਮ ਦੇ ਕੋਲੋਂ ਆਪਣੀ ਇੱਜ਼ਤ ਨਹੀਂ ਲੁਟਾਉਣੀ। ਕਿੰਨਾ ਉਜਾੜਾ, ਕਿੰਨੇ ਕਤਲ ਸਾਡੇ ਕੀਤੇ ਗਏ ਆ। ਅੱਜ ਵੀ ਤੁਸੀਂ ਉਹ ਚੀਜ਼ਾਂ ਨੂੰ ਦੇਖ ਸਕਦੇ ਹੋ, YouTube ਤੇ ਸਭ ਕੁਝ ਮੌਜੂਦ ਹੈ। ਔਰ ਸਾਡੇ ਵੀਰ ਭਾਈ ਸੁਖਦੀਪ ਸਿੰਘ ਬਰਨਾਲਾ ਜਿਨ੍ਹਾਂ ਨੇ ਕਿ ਆਜ਼ਾਦੀ ਦੇ ਓਲੇ ਤੇ ਨਾਮ ਦਿੱਤਾ ਹੋਇਆ ਹੈ, ਉਹ YouTube ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਕਿਵੇਂ ਪਰਿਵਾਰ ਜਿਹੜੇ ਆਪਣੀ ਦੁੱਖ ਭਰੀ ਦਾਸਤਾਨ ਸੁਣਾ ਰਹੇ ਹਨ। ਸੋ 15 ਅਗਸਤ ਦਾ ਦਿਨ ਜਿਹੜਾ ਸਾਡੇ ਲਈ ਹਮੇਸ਼ਾ ਲਈ ਕਾਲੇ ਦਿਨ ਵਜੋਂ ਅਸੀਂ ਮਨਾਉਣਾ ਹੈ। ਜਿੰਨੇ ਵੀ ਸਾਡੇ ਵੀਰ ਭੈਣਾਂ ਇੱਥੇ ਪਹੁੰਚੇ ਹਨ, ਸੋ ਉਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਸੋ ਇੰਨਾ ਕੁਝ ਕਹਿੰਦੇ ਹੋਏ ਅਸੀਂ ਚਾਲੇ ਪਾ ਰਹੇ ਹਾਂ ਕਿ ਇਹ ਜਿਹੜਾ ਆਜ਼ਾਦੀ ਦਾ, ਭਾਰਤ ਦਾ ਅਖੌਤੀ ਆਜ਼ਾਦੀ ਦਿਹਾੜਾ ਹੈ, ਇਹ ਸਾਡਾ ਬਰਬਾਦੀ ਦਾ, ਉਜਾੜੇ ਦਾ, ਧੋਖੇ ਦਾ ਦਿਨ ਹੈ। ਸੋ ਤੁਸੀਂ ਦੇਖ ਰਹੇ ਹੋ ਇਸ ਫੋਟੋ ਦੇ ਉੱਤੇ ਜਿਹੜਾ ਤਿਰੰਗਾ ਆ, ਉਹਦੇ ਉੱਤੇ ਅਸੀਂ ਕਾਂਟੇ ਦਾ ਨਿਸ਼ਾਨ ਪਾਇਆ ਆ, ਕਿਉਂਕਿ ਇਸ ਤਿਰੰਗੇ ਦੇ ਥੱਲੇ ਸਾਡੀਆਂ ਕਿੰਨੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ, ਕਿੰਨੇ ਕਤਲ ਕੀਤੇ ਗਏ। 47 'ਚ ਨਹੀਂ, 84 'ਚ। ਅੱਜ ਵੀ ਅਸੀਂ ਇਹ ਨਾ ਸੋਚੀਏ ਕਿ 84 'ਚ ਹੀ ਸਾਡੇ ਕਤਲ ਹੋਏ ਆ। ਅੱਜ ਵੀ ਸਾਡੇ ਲਗਾਤਾਰ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਮਾਰ ਰਹੇ ਆ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ।
ਝੂਠੇ ਕੇਸਾਂ ਵਿੱਚ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟੇ ਜਾ ਰਹੇ ਆ। ਔਰ ਜਿਹੜੇ ਸਿੰਘ ਸਾਡੇ ਲੰਬੇ ਸਮੇਂ ਤੋਂ ਬੰਦੀ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ, ਬਲਵੰਤ ਸਿੰਘ ਰਾਜੋਵਾਲਾ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਲਖਵਿੰਦਰ ਸਿੰਘ ਅਤੇ ਹੋਰ ਨੇਕਾ ਸਿੰਘ ਸਾਡੇ ਜਿਹੜੇ ਲੰਬੇ ਸਮੇਂ ਤੋਂ ਆਪਣੀ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਕੈਦ ਹਨ। ਔਰ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ ਡਿਬਟੂਵਾਲ ਜੇਲ੍ਹ ਵਿੱਚ ਜਿਹਨਾਂ ਨੂੰ ਕੈਦ ਕੀਤਾ ਹੋਇਆ ਹੈ। ਸੋ ਸਿੱਖਾਂ ਨਾਲ ਇੰਨੀਆਂ ਬੇਇਨਸਾਫੀਆਂ ਹੋਈਆਂ ਹੋਣ, ਸਿੱਖ ਗੁਲਾਮੀ ਦਾ ਉਹਨਾਂ ਨੂੰ ਅਹਿਸਾਸ ਕਰਵਾਇਆ ਹੋਵੇ ਤੇ ਅਸੀਂ ਅੱਜ ਜਸ਼ਨ ਮਨਾਈਏ, ਇਹ ਸਾਨੂੰ ਸੋਭਦਾ ਨਹੀਂ ਹੈ। ਸੋ ਮੈਂ ਦੱਸਣ ਜਾ ਰਿਹਾ ਸੀ ਕਿ ਇਹ ਕਾਂਟਾ ਇਸ ਕਰਕੇ ਮਾਰਿਆ ਕਿ ਇਸ ਤਿਰੰਗੇ ਦੇ ਹੇਠ ਸਾਡੇ ਅੱਜ ਵੀ ਕਤਲ ਕੀਤੇ ਜਾ ਰਹੇ ਹਨ। ਔਰ ਦੂਜੇ ਪਾਸੇ ਤੁਸੀਂ ਖਾਲਸੇ ਦਾ ਰਾਜ ਨਿਸ਼ਾਨ ਸਾਹਿਬ ਝੂਲਦਾ ਦੇਖ ਰਹੇ ਹੋ ਔਰ ਖਾਲਿਸਤਾਨ ਦਾ ਝੰਡਾ ਦੇਖ ਰਹੇ ਹੋ। ਇਸ ਝੰਡੇ ਦੇ ਥੱਲੇ ਹਰੇਕ ਨਿਆਸਰਿਆਂ ਨੂੰ ਆਸਰਾ ਦਿੱਤਾ ਜਾਂਦਾ ਹੈ, ਭੁੱਖੇ ਲਈ ਪ੍ਰਸ਼ਾਦਾ ਦਿੱਤਾ ਜਾਂਦਾ ਹੈ। ਔਰ ਇਹੋ ਹੀ ਨਹੀਂ, ਜਿੱਥੇ ਕਿਸੇ ਨਾਲ ਜ਼ੁਲਮ ਹੋਵੇ ਉੱਥੇ ਅਸੀਂ ਉਸ ਜ਼ੁਲਮ ਦੇ ਖਿਲਾਫ ਅਸੀਂ ਲੜਦੇ ਹਾਂ। ਔਰ ਜਿੱਥੇ ਕਿਸੇ ਮਜ਼ਲੂਮ, ਕਿਸੇ ਧੀ ਭੈਣ ਦੀ ਇੱਜ਼ਤ ਨੂੰ ਕੋਈ ਹੱਥ ਪਾਵੇ, ਉਹਨਾਂ ਦੇ ਇਨਸਾਫ ਲਈ ਅਸੀਂ ਲੜਦੇ ਹਾਂ। ਸੋ ਉਹ ਇਸ ਨਿਸ਼ਾਨ ਸਾਹਿਬ ਦੇ ਥੱਲੇ ਅਸੀਂ ਸਮੁੱਚੀ ਕੌਮ, ਬੇਸ਼ੱਕ ਉਹ ਕਿਸੇ ਵੀ ਧਰਮ ਦਾ ਵਿਅਕਤੀ ਹੋਵੇ, ਉਸ ਦੀ ਰੱਖਿਆ ਕੀਤੀ ਜਾਂਦੀ ਹੈ, ਉਸ ਨੂੰ ਭੁੱਖੇ ਨੂੰ ਪ੍ਰਸ਼ਾਦਾ ਪਾਣੀ ਦਿੱਤਾ ਜਾਂਦਾ ਹੈ। ਸੋ ਸਾਡੇ ਤਿਰੰਗੇ ਤੇ ਨਿਸ਼ਾਨ ਦੇ ਵਿੱਚ, ਨਿਸ਼ਾਨ ਸਾਹਿਬ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਜਿਸ ਕਰਕੇ ਅਸੀਂ ਚਾਹੁੰਦੇ ਹਾਂ ਸਰਬੱਤ ਦੇ ਭਲੇ ਵਾਲਾ ਖਾਲਸਾ ਰਾਜ, ਖਾਲਿਸਤਾਨ ਸਥਾਪਿਤ ਹੋਵੇ, ਜਿਹੜਾ ਕਿ ਕਿਸੇ ਸਮੇਂ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਜੀ ਨੇ ਜੋ ਖਾਲਸਾ ਰਾਜ, ਖਾਲਿਸਤਾਨ ਦਾ ਰਾਜ ਕਾਇਮ ਕੀਤਾ ਸੀ, ਅਸੀਂ ਉਸ ਜਿਹੜਾ ਸਾਡਾ ਰਾਜ ਭਾਗ ਅਸੀਂ ਕੀਤਾ ਹੈ ਉਸ ਨੂੰ ਵਾਪਸ ਲਿਆਉਣ ਲਈ ਅਸੀਂ ਸਟਰਗਲ ਕਰ ਰਹੇ ਹਾਂ, ਅਸੀਂ ਹਿੰਮਤ ਮਾਰ ਰਹੇ ਹਾਂ। ਜਿਹੜਾ ਦੋਹਰਾ ਅਸੀਂ ਰੋਜ਼ ਰਾਜ ਕਰੇਗਾ ਖਾਲਸਾ ਅਸੀਂ ਪੜ੍ਹਦੇ ਹਾਂ, ਸੋ ਉਸ 'ਤੇ ਅਸੀਂ ਪਹਿਰਾ ਵੀ ਦੇਣਾ ਆ ਕਿ ਰਾਜ ਅਸੀਂ ਕਰਨਾ ਕਿਵੇਂ ਹੈ। ਤੇ ਰਾਜ ਭਾਗ ਦੀ ਪ੍ਰਾਪਤੀ ਲਈ ਅਸੀਂ ਭਾਰਤੀ ਅੰਬੈਸੀ ਦੇ ਸਾਹਮਣੇ ਕਾਲੇ ਝੰਡੇ ਲੈ ਕੇ ਤੇ ਅਸੀਂ ਇਹ ਜਿਹੜੇ ਸ਼ਹੀਦ ਆ ਇਹਨਾਂ ਦੀਆਂ ਤਸਵੀਰਾਂ ਲੈ ਕੇ, ਬੰਦੀ ਸਿੰਘਾਂ ਦੀ ਤਸਵੀਰਾਂ ਲੈ ਕੇ, ਔਰ ਜਿਹੜਾ 15 ਅਗਸਤ ਆ ਇਸ ਨੂੰ ਕਾਲੇ ਦਿਨ ਵਜੋਂ ਮਨਾਉਣ ਲਈ ਜਾ ਰਹੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੇ ਪਾਰ ਜੋ ਸ਼ਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਖੰਡਾ ਜਾਕੇ ਹਾਰ ਅਜੀ ਸੋ ਹੈ ਸੀਸੋ, ਉਹ ਮੇਰੀ ਰਚਿਆ ਕਰੇ ਗੁਰ ਕਲਗੀ ਕਰ ਜਗਦੀਸ਼। ਖਾਲਿਸਤਾਨ ਜਿੰਦਾਬਾਦ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਸ਼ਹੀਦੋ ਤੁਹਾਡੀ ਸੋਚ ਤੇ ਪੈਰਾ ਦਿਆਂਗੇ ਠੋਕ। ਜਿਸ ਦਿਨ ਸਿੰਘ ਇੱਕ ਗੁਲਾਮੀ ਚੋਂ ਨਿਕਲ ਕੇ ਦੂਜੀ ਗੁਲਾਮੀ ਵਿੱਚ ਫਸ ਗਏ, ਇਹ ਉਹ ਦਿਨ ਹੈ। ਉਸੇ ਦਿਨ ਤੋਂ ਸਿੱਖਾਂ ਤੇ ਜ਼ੁਲਮ ਢਾਏ ਜਾ ਰਹੇ ਨੇ, ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਹਰ ਥਾਂ ਤੇ ਜਿੱਥੇ ਕਿਤੇ ਵੀ ਇਹਨਾਂ ਜ਼ਾਲਮਾਂ ਦਾ ਜ਼ੋਰ ਚੱਲਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਗੁਰਧਾਮਾਂ ਦੀ ਬੇਅਦਬੀ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੌਜਾਂ ਦਾ ਭੇਜਣਾ, ਵਾਰ-ਵਾਰ ਸ਼ਹੀਦਾਂ ਨੂੰ, ਸਿੰਘਾਂ ਨੂੰ ਜਲੀਲ ਕਰਨਾ, ਭੈਣਾਂ ਦੀ ਬੇਇੱਜ਼ਤੀ ਕਰਨੀ, ਇਹ ਸਾਰੀਆਂ ਨਿਸ਼ਾਨੀਆਂ 23 ਸਾਲ 35 ਸਾਲ ਤੋਂ ਸਿੰਘਾਂ ਦਾ ਜੇਲ੍ਹਾਂ ਵਿੱਚ ਡੱਕੇ ਰਹਿਣਾ, ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਖਾਲਸਾ ਜੀ ਜਿੰਨਾ ਚਿਰ ਤੱਕ ਕੌਮ ਦੇ ਗਲੋਂ ਗੁਲਾਮੀ ਨਹੀਂ ਲੈ ਜਾਂਦੀ, ਇਹ ਸਾਡੀਆਂ ਖੁਆਰੀਆਂ ਇਸੇ ਤਰ੍ਹਾਂ ਹੁੰਦੀਆਂ ਰਹਿਣੀਆਂ। ਸਾਨੂੰ ਇੱਕ ਬੰਦ ਲਾਮਬੰਦ ਹੋ ਕੇ ਚੱਲ ਰਹੇ ਸੰਘਰਸ਼ ਵਿੱਚ, ਜਿਹੜਾ ਸੰਘਰਸ਼ 1984 ਤੋਂ ਪਹਿਲਾਂ 1947 ਚ ਹੋਏ ਜ਼ੁਲਮ ਦਾ ਕਾਰ ਤੋਂ ਬਾਅਦ 1978 ਦੇ ਵਿੱਚ ਸ਼ਹਾਦਤਾਂ ਹੋਈਆਂ, 1984 ਦੇ ਵਿੱਚ
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਫੌਜਾਂ ਦਾ ਚੜ੍ਹਨਾ, ਇਹ ਗੁਲਾਮੀ ਦੀਆਂ ਨਿਸ਼ਾਨੀਆਂ। ਸ੍ਰੀ ਹਰਿਮੰਦਰ ਸਾਹਿਬ ਨੂੰ ਢਾਉਣਾ, ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ। ਖਾਲਸਾ ਜੀ, ਹੁਣ ਆਪਾਂ ਕਿਸ ਚੀਜ਼ ਦੀ ਵੇਟ ਕਰਾਂਗੇ? ਅੱਜ ਤੁਹਾਡੀ ਲੜਾਈ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਗਈ ਹੈ। ਸਾਡਾ ਵੀ ਫਰਜ਼ ਬਣਦਾ, ਜਿਹੜੇ ਭੈਣ ਭਾਈ, ਜਿਹੜੇ ਵੀਰ ਮੇਰੇ ਦੂਰੋਂ ਨੇੜਿਓਂ ਚੱਲ ਕੇ ਆਏ ਆ, ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ। ਅੱਜ ਵੀਕਡੇ ਦੇ ਵਿੱਚ ਵੀ, ਵਰਕਿੰਗ ਡੇ ਹੋਣ ਦੇ ਵਿੱਚ ਵੀ ਸਾਰਿਆਂ ਨੇ ਆਪਣੇ ਕੰਮਕਾਜ ਛੱਡ ਕੇ ਇੱਥੇ ਪਹੁੰਚੇ ਨੇ। ਖਾਲਸਾ ਜੀ, ਇਹ ਤੁਹਾਡੀ ਸਪਿਰਿਟ ਇਹ ਦੱਸ ਰਹੀ ਆ ਕਿ ਉਹ ਦਿਨ ਦੂਰ ਨਹੀਂ ਜਦੋਂ ਕੌਮ ਦੇ ਗਲੋਂ ਗੁਲਾਮੀ ਲਾ ਕੇ ਖਾਲਿਸਤਾਨ ਦੇ ਇਹ ਝੰਡੇ ਆਪਣੀਆਂ ਬਿਲਡਿੰਗਾਂ ਤੇ, ਆਪਣੀਆਂ ਵੈਸੀਆਂ ਤੇ ਚਲਾ ਦੇਣੇ ਆ। ਗੁਰੂ ਦਾ ਓਟ ਆਸਰਾ ਲੈ ਕੇ ਉਨਾ ਚਿਰ ਤੱਕ ਜੰਗ ਨੂੰ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਕੌਮ ਦੇ ਗਲੋਂ ਗੁਲਾਮੀ ਨਹੀਂ ਲੈ ਜਾਂਦੀ। ਖਾਲਸਾ ਜੀ, ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗੇ ਜਿਨ੍ਹਾਂ ਨੇ ਕੌਮ ਦੇ ਲਈ ਖੂਨ ਦਾ ਕਤਰਾ ਵਹਾਤਾ, ਸ਼ਹਾਦਤਾਂ ਦੇ ਦਿੱਤੀਆਂ। ਉਹਨਾਂ ਭੈਣਾਂ ਨੇ ਹਰ ਇੱਕ ਤਰੀਕੇ ਦੇ ਨਾਲ ਆਪਣੇ ਭਰਾਵਾਂ ਨਾਲ ਖੜ ਕੇ ਸਹਿਯੋਗ ਦਿੱਤਾ। ਭੈਣ ਉਪਕਾਰ ਕੌਰ ਦੀ ਸ਼ਹਾਦਤ, ਹੋਰ ਅਨੇਕਾਂ ਭੈਣਾਂ ਦੀਆਂ ਸ਼ਹਾਦਤਾਂ ਅਸੀਂ ਕਦਾਚਿਤ ਨਹੀਂ ਭੁੱਲ ਜਾਵਾਂਗੇ। ਇਹ ਸਾਨੂੰ ਕਹਿੰਦੇ ਭੁੱਲ ਜਾਓ ਕਾਤਲੋ, ਤੁਹਾਡਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ, ਗੁਰੂ ਗ੍ਰੰਥ ਸਾਹਿਬ ਦੇ ਵੱਜੀਆਂ ਗੋਲੀਆਂ, ਸਾਡੀਆਂ ਭੈਣਾਂ ਦੀ ਹੋਈ ਬੇਪਤੀ। 500 ਸਾਡੀ ਭੈਣ ਦਿੱਲੀ ਦੇ ਵਿੱਚ ਨਗਨ ਕਰਕੇ ਇਹਨਾਂ ਨੇ ਨਠਾਈ ਆ। ਭੁੱਲ ਜਾਵਾਂਗੇ ਜਿੰਨਾ ਚਿਰ ਤੱਕ ਇੱਕ ਦਾ ਹਿਸਾਬ ਕਿਤਾਬ ਨਹੀਂ ਲੈਂਦੇ। ਖਾਲਿਸਤਾਨ ਜਿੰਦਾਬਾਦ। ਤਖਤ ਵਾਈ ਆਵਾਜ਼ ਖਾਲਿਸਤਾਨ ਖਾਲਿਸਤਾਨ ਤਖਤ ਵਾਈ ਆਵਾਜ਼ ਖਾਲਿਸਤਾਨ ਖਾਲਿਸਤਾਨ ਬਣ ਕੇ ਰਹੇਗਾ, ਖਾਲਿਸਤਾਨ ਬਣ ਕੇ ਰਹੇਗਾ ਖਾਲਿਸਤਾਨ ਅੜੇ ਸੋ ਚੜੇ ਅੜੇ ਸੋ ਚੜੇ ਅੜੇ ਸੋ ਚੜੇ ਰਾਜ ਕਰੇਗਾ ਖਾਲਸਾ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਸਾ ਜੀ, ਬੇਨਤੀ ਹੈ ਹੁਣ ਭਾਈ ਚਰਨਜੀਤ ਸਿੰਘ ਜੀ ਦੱਸੂ ਜਿਹੜੇ ਲੰਬੇ ਸਮੇਂ ਤੋਂ ਪਾਰਟੀ ਸੇਵਾ ਕਰਦੇ ਆ ਰਹੇ ਨੇ, ਉਹਨਾਂ ਦੇ ਵਿਚਾਰ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਵੀ ਸਿੱਖ ਸੰਗਤਾਂ ਸਾਡੀਆਂ ਇੱਥੇ ਓਟਵਾ ਵਿਖੇ ਭਾਰਤੀ ਅੰਬੈਸੀ ਦੇ ਸਾਹਮਣੇ ਪਹੁੰਚੀ ਹਨ, ਸਭ ਤੋਂ ਪਹਿਲਾਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 15 ਅਗਸਤ 1947 ਦੇ ਅਖੌਤੀ ਭਾਰਤੀ ਆਜ਼ਾਦੀ ਦਿਹਾੜੇ ਦੇ ਵਿਰੋਧ ਵਿੱਚ ਕਾਲੇ ਦਿਨ ਵਜੋਂ ਇਸ ਦਿਨ ਨੂੰ ਮਨਾਉਣ ਲਈ ਇਕੱਤਰ ਹੋਏ ਹਾਂ, ਕਿਉਂਕਿ ਭਾਰਤ ਨੂੰ ਸਿੱਖਾਂ ਕਰਕੇ ਹੀ ਆਜ਼ਾਦੀ ਮਿਲੀ ਹੈ ਔਰ ਸਿੱਖਾਂ ਨੇ ਹੀ ਇਹਨਾਂ ਨੂੰ ਆਜ਼ਾਦੀ ਦਿਵਾਈ ਹੈ। ਔਰ ਜਦੋਂ ਇਹਨਾਂ ਨੂੰ ਆਜ਼ਾਦੀ ਮਿਲ ਗਈ ਤੇ ਸਿੱਖਾਂ ਤੇ ਹੀ ਇਹ ਜ਼ਬਰ ਜ਼ੁਲਮ ਢਾਉਣ ਲੱਗ ਪਏ। ਜਿਹੜੇ ਜ਼ਬਰ ਜ਼ੁਲਮ ਕਿਸੇ ਸਮੇਂ ਭਾਰਤੀ ਹਕੂਮਤ ਤੇ ਇਹਨਾਂ ਲੋਕਾਂ ਤੇ ਮੁਗਲਾਂ ਨੇ ਕੀਤੇ ਸੀ, ਇਹਨਾਂ ਹਿੰਦੂਆਂ ਤੇ ਅੱਜ ਉਹੀ ਜ਼ਬਰ ਜ਼ੁਲਮ ਸਿੱਖਾਂ ਤੇ ਔਰ ਘੱਟ ਗਿਣਤੀਆਂ ਤੇ ਕਰ ਰਹੇ ਹਨ। ਜਦ ਕਿ ਸਿੱਖਾਂ ਦਾ ਇਸ ਭਾਰਤੀ ਅਖੌਤੀ ਆਜ਼ਾਦੀ ਦੇ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ 1947 ਦੇ ਵਿੱਚ ਸਿੱਖਾਂ ਨਾਲ ਧੋਖਾ ਕੀਤਾ ਗਿਆ ਸੀ ਔਰ ਪੰਜਾਬ ਦਾ ਬਟਵਾਰਾ ਕੀਤਾ ਗਿਆ ਸੀ ਔਰ ਜੋ ਵੀ ਨੁਕਸਾਨ ਹੋਇਆ ਦੋਨਾਂ ਪਾਸੇ ਜਿਹੜੇ ਪੰਜਾਬ ਸੀ ਉਹਨਾਂ ਨੂੰ ਉਜਾੜਿਆ ਗਿਆ ਹੈ। ਉਸ ਉਜਾੜੇ ਦੇ ਵਿੱਚ ਕਰੀਬ 10 ਲੱਖ ਸਾਡੇ ਨੌਜਵਾਨ ਭੈਣਾਂ, ਵੀਰਾਂ, ਬਜ਼ੁਰਗ ਜਿਨ੍ਹਾਂ ਦੇ ਬੇਰਹਿਮੀ ਨਾਲ ਕਤਲ ਕੀਤੇ ਗਏ ਔਰ ਹਿੰਦੂ, ਮੁਸਲਮਾਨ, ਸਿੱਖ, ਈਸਾਈ ਜਿੰਨੇ ਵੀ ਲੋਕ ਸੀ ਪੰਜਾਬ ਦੇ, ਔਰ ਉਹਨਾਂ ਵਿੱਚੋਂ 2.5 ਕਰੋੜ ਦੀ ਆਬਾਦੀ ਦੇ ਲੋਕਾਂ ਨੂੰ ਘਰੋਂ ਉਜਾੜਿਆ ਗਿਆ, ਜਿਹੜੇ ਕਿ ਜ਼ਮੀਨ ਜਾਇਦਾਦਾਂ, ਆਪਣੇ ਘਰ ਪਰਿਵਾਰ ਛੱਡ ਕੇ ਇਹਨਾਂ ਦੇ ਨਾਲ ਆਏ। ਪਰ ਉਹ ਇਹ ਸਮਝ ਕੇ ਆਏ ਸੀ ਕਿ ਜਿਹੜੇ ਹਿੰਦੂ ਹੈ ਸਾਡੇ ਭਰਾ ਹਨ ਔਰ ਇਹਨਾਂ ਨੂੰ ਭਰਾ ਸਮਝ ਕੇ ਉਹ ਇਹਨਾਂ ਦੇ ਨਾਲ ਰਹਿਣ ਲਈ ਉਹਨਾਂ ਨੇ ਹਾਂ ਮਿਲਾਈ ਸੀ। ਪਰ ਜਦੋਂ ਇਹਨਾਂ ਦੇ ਹੱਥ ਰਾਜ ਭਾਗ ਆ ਗਿਆ, ਸਭ ਤੋਂ ਪਹਿਲਾਂ ਇਹਨਾਂ ਨੇ ਸਿੱਖਾਂ ਤੇ ਹੀ ਜ਼ਬਰ ਜ਼ੁਲਮੇ ਕਰਨੇ ਸ਼ੁਰੂ ਕਰ ਦਿੱਤੇ। 2.5 ਲੱਖ ਸਾਡੀਆਂ ਧੀਆਂ ਭੈਣਾਂ ਦਾ ਜਿਹੜਾ ਇੱਜ਼ਤਾਂ ਨਾਲ ਖਿਲਵਾੜ ਕੀਤਾ ਗਿਆ ਔਰ ਇਹਨਾਂ ਦੀ ਸਾਜ਼ਿਸ਼ ਦੇਖੋ। ਜਦੋਂ ਪੰਜਾਬ ਵਾਸੀ ਜਿੰਨੇ ਵੀ ਪੰਜਾਬ ਦੇ ਲੋਕ ਸੀ ਉਹ ਉੱਧਰੋਂ ਉੱਠ ਕੇ ਇੱਧਰ ਆਏ ਆ ਔਰ ਉਹਨਾਂ ਨੂੰ ਅਲੱਗ-ਅਲੱਗ ਖਿੱਤਿਆਂ ਵਿੱਚ ਘੱਟ ਗਿਣਤੀ ਕਰਨ ਲਈ ਵਸਾਇਆ ਗਿਆ, ਜਦ ਕਿ ਹਰੇਕ ਖਿੱਤੇ ਦੇ ਲੋਕਾਂ ਨੂੰ ਬੋਲੀ ਦੇ ਆਧਾਰ ਤੇ
ਉਹਨਾਂ ਨੂੰ ਆਪੋ ਆਪਣੇ ਖਿੱਤੇ ਦਿੱਤੇ ਗਏ। ਜਿਵੇਂ ਹਿਮਾਚਲੀ ਬੋਲੀ ਬੋਲਣ ਵਾਲਿਆਂ ਨੂੰ ਹਿਮਾਚਲ ਦੇਤਾ, ਬੰਗਾਲੀ ਬੋਲਣ ਵਾਲਿਆਂ ਨੂੰ ਬੰਗਾਲ ਦੇਤਾ, ਮਦਰਾਸੀ ਬੋਲਣ ਵਾਲਿਆਂ ਨੂੰ ਮਦਰਾਸ ਦੇਤਾ, ਔਰ ਅਲੱਗ-ਅਲੱਗ ਖਿੱਤੇ ਦੇ ਲੋਕਾਂ ਨੂੰ ਜਿਵੇਂ ਕੇਰਲਾ ਵਾਲੇ ਮਲਿਆਲਮ ਬੋਲਦੇ ਸੀ ਉਹਨਾਂ ਨੂੰ ਕੇਰਲਾ ਦੇਤਾ। ਪਰ ਪੰਜਾਬ ਦੇ ਲੋਕਾਂ ਨੂੰ, ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਪੰਜਾਬ ਲੈਣ ਲਈ ਵੀ ਕਿੰਨਾ ਸੰਘਰਸ਼ ਕਰਨਾ ਪਿਆ, ਧਰਨੇ ਮੁਜ਼ਾਹਰੇ ਲਾਉਣੇ ਪਏ। ਔਰ ਸਾਡੇ 10-13 ਸਾਲ ਦੇ ਬੱਚੇ ਨੂੰ ਇੰਦਰਜੀਤ ਸਿੰਘ ਨੂੰ ਖੂਹ ਦੇ ਵਿੱਚ ਸੁੱਟਿਆ ਗਿਆ। ਔਰ ਪੰਜਾਬੀ ਸੂਬਾ ਲੈਣ ਲਈ ਕਿੰਨਾ ਸਾਨੂੰ ਸੰਘਰਸ਼ ਕਰਨਾ ਪਿਆ। ਤੁਸੀਂ ਦੱਸੋ, ਕਿਸੇ ਵੀ ਖਿੱਤੇ ਵਾਲਿਆਂ ਨੂੰ ਆਪਣੀ ਬੋਲੀ ਦੇ ਆਧਾਰ ਤੇ ਕੋਈ ਵੀ ਸੂਬਾ ਲੈਣ ਲਈ ਕੋਈ ਕੁਰਬਾਨੀ ਨਹੀਂ ਕਰਨੀ ਪਈ, ਕੋਈ ਜੇਲ੍ਹ ਵਿੱਚ ਨਹੀਂ ਗਿਆ। ਸਾਡੇ ਅਨੇਕਾਂ ਹੀ ਜਿਹੜੇ ਨੌਜਵਾਨ ਸੀ ਉਹ ਜੇਲ੍ਹਾਂ ਵਿੱਚ ਸੁੱਟ ਦਿੱਤੇ। ਸੋ ਭਾਰਤੀ ਜਿੰਨੇ ਵੀ ਇਹ ਨਹਿਰੂ, ਗਾਂਧੀ ਔਰ ਜਿੰਨੇ ਵੀ ਮੋਹਰੇ ਸੀ ਲੀਡਰ ਸੀਗੇ, ਇਹਨਾਂ ਨੇ ਸਿੱਖਾਂ ਨਾਲ, ਪੰਜਾਬ ਨਾਲ ਧੋ ਕਮਾਇਆ ਹੈ, ਜਿਸ ਨੂੰ ਇਹਨਾਂ ਨੇ ਆਜ਼ਾਦੀ ਦਾ ਨਾਮ ਦਿੱਤਾ ਹੋਇਆ ਹੈ। ਜਦ ਕਿ ਆਜ਼ਾਦੀ ਉਹ ਹੁੰਦੀ ਹੈ ਜਿੱਥੇ ਸਾਰਿਆਂ ਨੂੰ ਬਰਾਬਰ ਹੱਕ ਮਿਲੇ, ਇਨਸਾਫ ਮਿਲੇ, ਨਿਆਂ ਮਿਲੇ। ਪਰ ਭਾਰਤ ਵਿੱਚ ਸਿੱਖਾਂ ਨੂੰ ਜਿਸ ਤਰ੍ਹਾਂ 1947 ਵਿੱਚ ਉਜਾੜਿਆ ਗਿਆ, 1984 ਵਿੱਚ ਉਹਨਾਂ ਦੇ ਮਿੱਥ ਕੇ ਕਤਲ ਕੀਤੇ ਗਏ। ਔਰ ਅੱਜ ਵੀ ਲਗਾਤਾਰ ਪੰਜਾਬ ਨੂੰ ਉਜਾੜਨ ਵਾਸਤੇ ਕਦੇ ਉੱਥੇ ਹੜ੍ਹ ਲਿਆਂਦੇ ਜਾਂਦੇ ਹਨ, ਕਦੇ ਨੌਜਵਾਨਾਂ ਵਿੱਚ ਨਸ਼ਾ ਵਰਤਾ ਕੇ ਉਹਨਾਂ ਦਾ ਘਾਣ ਕੀਤਾ ਜਾਂਦਾ ਹੈ, ਕਦੇ ਉਹਨਾਂ ਦੇ ਅੱਤਵਾਦ ਦੇ ਨਾਂ ਤੇ ਉਹਨਾਂ ਦੇ ਗੋਲੀਆਂ ਮਾਰੀਆਂ ਜਾਂਦੀਆਂ ਹਨ, ਔਰ ਧੀਆਂ ਭੈਣਾਂ ਨੂੰ ਬੇਪਤ ਕੀਤਾ ਜਾਂਦਾ ਹੈ, ਔਰ ਸਾਡੇ ਬਜ਼ੁਰਗਾਂ ਨੂੰ ਥਾਣਿਆਂ ਵਿੱਚ ਰੋਲਿਆ ਜਾਂਦਾ ਹੈ, ਔਰ ਗੁਰੂ ਗ੍ਰੰਥ ਸਾਹਿਬ ਦੀਆਂ ਸ਼ਰੇਆਮ ਬੇਅਦਬੀਆਂ ਕੀਤੀਆਂ ਜਾਂਦੀਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਲੋਕ ਮਿੱਥ ਕੇ ਚੈਲੰਜ ਕਰਦੇ ਹਨ ਕਿ ਅਸੀਂ ਬੇਅਦਬੀ ਕਰਾਂਗੇ, ਔਰ ਉਹ ਸੁਰੱਖਿਅਤ ਆਉਂਦੇ ਹਨ ਤੇ ਸੁਰੱਖਿਅਤ ਵਾਪਸ ਚਲ ਜਾਂਦੇ ਹਨ। ਕਿਉਂਕਿ ਇਹ ਜਿਹੜੇ ਗੁੰਡੇ ਹਨ, ਇਹ ਹਕੂਮਤ ਔਰ ਪੁਲਿਸ ਦੇ ਸ਼ਹਿ ਪ੍ਰਾਪਤ ਗੁੰਡੇ ਹਨ, ਜਿਹੜੇ ਕਿ ਸ਼ਰੇਆਮ ਇੱਕ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦੇ ਹਨ। ਤੁਸੀਂ ਕਦੀ ਸੁਣਿਆ ਕਿ ਭਾਰਤ ਵਿੱਚ ਕਿਸੇ ਗੀਤਾ ਦੀ, ਰਮਾਇਣ ਦੀ ਕਦੇ ਬੇਅਦਬੀ ਹੋਈ ਹੋਵੇ? ਪਰ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਦੀ ਬੇਅਦਬੀ ਹੋਵੇ, ਕਿਸੇ ਵੀ ਧਰਮ ਦੇ ਗ੍ਰੰਥ ਦੀ। ਪਰ ਇਹ ਬਹੁਤ ਵੱਡੀ ਸਾਜ਼ਿਸ਼ ਹੈ। ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ, ਔਰ ਸਿੱਖਾਂ ਤੇ ਜ਼ਬਰ ਜ਼ੁਲਮ ਕੀਤੇ ਜਾਂਦੇ ਹਨ, ਔਰ ਸਿੱਖਾਂ ਦੇ ਹੱਕ ਖੋਏ ਜਾਂਦੇ ਹਨ। ਜੇਕਰ ਸਿੱਖ ਆਪਣੇ ਹੱਕ ਲੈਣ ਲਈ, ਇਨਸਾਫ ਲੈਣ ਲਈ ਸੜਕਾਂ ਤੇ ਆਉਂਦੇ ਹਨ ਤਾਂ ਉਹਨਾਂ ਨੂੰ ਅੱਤਵਾਦੀ, ਵੱਖਵਾਦੀ ਦਾ ਲੈਵਲ ਲਾ ਕੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ ਹੈ। ਔਰ ਜਿਹੜੇ ਸਾਡੇ ਸੂਰਮੇ ਲੰਬੇ ਸਮੇਂ ਤੋਂ 20-20 ਸਾਲ, 30-30 ਸਾਲ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਕੈਦ ਕੀਤੇ ਹੋਏ ਹਨ, ਅਗਵਾ ਕੀਤੇ ਹੋਏ ਹਨ, ਔਰ ਉਹਨਾਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਸਗੋਂ ਉਲਟਾ, ਜੇਕਰ ਨਸ਼ਾ ਛਡਾਉਣ ਦੀ ਗੱਲ ਕਰ ਰਹੇ ਸੀ ਭਾਈ ਅਮਰਤਪਾਲ ਸਿੰਘ, ਜੇਕਰ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਰਹੇ ਸੀ ਤੇ ਉਹਨਾਂ ਤੇ ਵੀ NSA ਲਗਾ ਕੇ ਉਹਨਾਂ ਨੂੰ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਹੈ, ਤਾਂ ਕਿ ਕੋਈ ਵੀ ਆਜ਼ਾਦੀ ਦੀ ਗੱਲ ਕਰਨ ਵਾਲਾ ਸਿੱਖ ਨੌਜਵਾਨ, ਕੋਈ ਵੀ ਹੱਕ ਇਨਸਾਫ ਦੀ ਗੱਲ ਕਰਨ ਵਾਲਾ ਸਿੱਖ ਨੌਜਵਾਨ, ਉਹਨਾਂ ਵਿੱਚ ਇੰਨੀ ਦਹਿਸ਼ਤ ਪਾ ਦਿੱਤੀ ਜਾਵੇ ਕਿ ਉਹ ਦੁਬਾਰਾ ਕੋਈ ਵੀ ਆਪਣੇ ਹੱਕਾਂ ਦੀ ਗੱਲ ਨਾ ਕਰ ਸਕੇ। ਪਰ ਪੰਜਾਬ ਦੀ ਜਿਹੜੀ ਧਰਤੀ ਹੈ ਔਰ ਪੰਜਾਬ ਦੇ ਜਿਹੜੇ ਨੌਜਵਾਨ ਆ, ਇਹਨਾਂ ਦੇ ਹਿਰਦੇ ਵਿੱਚ ਜਿਹੜਾ ਖੂਨ ਆ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਪਿਆ ਹੋਇਆ ਹੈ, ਔਰ ਉਹ ਕਦੀ ਡੋਲਦੇ ਨਹੀਂ, ਘਬਰਾਉਂਦੇ ਨਹੀਂ। ਜਿੰਨੇ ਮਰਜ਼ੀ NSA ਲਵਾ ਲੈਣ, ਆਜ਼ਾਦੀ ਮੰਗਦੇ ਹਨ ਤੇ ਆਖਰੀ ਸਾਹ ਤੱਕ ਆਜ਼ਾਦੀ ਮੰਗਦੇ ਰਹਿਣਗੇ। ਕਿਉਂਕਿ ਅਸੀਂ ਜੋ ਆਜ਼ਾਦੀ ਮੰਗ ਰਹੇ ਹਾਂ ਉਹ ਅਸੀਂ ਸਿਰਫ ਸਿੱਖਾਂ ਵਾਸਤੇ ਨਹੀਂ ਮੰਗ ਰਹੇ। ਅਸੀਂ ਚਾਹੁੰਦੇ ਹਾਂ ਹਿੰਦੂ, ਮੁਸਲਿਮ, ਸਿੱਖ, ਇਸਾਈ, ਜਿਸ ਤਰ੍ਹਾਂ ਮਹਾਰਾਜਾ ਰਣਜੀਤ ਤੇ ਸਮੇਂ ਵਿੱਚ ਸਾਰੇ ਭਰਾਵਾਂ ਵਾਂਗ ਮਿਲ ਕੇ ਰਹਿੰਦੇ ਸੀ, ਔਰ ਸਾਰੇ ਇੱਕ ਜਗ੍ਹਾ ਤੇ ਇਕੱਠੇ ਰਹਿੰਦੇ ਸੀ, ਸਾਰਿਆਂ ਨੂੰ ਬਰਾਬਰ ਦੇ ਹੱਕ ਇਨਸਾਫ ਮਿਲਦੇ ਸੀ। ਉਹ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਸੀ, ਦੁਬਾਰਾ ਵਾਪਸ ਲਿਆਉਣੇ ਚਾਹੁੰਦੇ ਹਾਂ, ਜਿੱਥੇ ਕਿ ਹਰ ਇੱਕ ਨੂੰ ਬਰਾਬਰ ਦੇ ਹੱਕ ਮਿਲ ਸਕੇ, ਇਨਸਾਫ ਮਿਲ ਸਕੇ। ਕਿਉਂਕਿ ਜਦੋਂ ਵੀ ਕੋਈ ਸਿੱਖ ਖਾਲਿਸਤਾਨ ਦੀ ਮੰਗ ਕਰਦਾ ਹੈ, ਉਸ ਦਾ ਭਾਵ ਹੈ ਕਿ ਖਾਲਿਸਤਾਨ ਦੀ ਸਿਰਜਣਾ ਗੁਰ ਸਿਧਾਂਤ ਦੇ ਅਨੁਸਾਰ, ਇਸ ਦੇਸ਼ ਦੀ ਸਿਰਜਣਾ, ਦੇਸ਼ ਦਾ ਪੂਰਨ ਢਾਂਚਾ ਗੁਰ ਸ਼ਬਦ ਅਨੁਸਾਰ ਘੜਿਆ ਜਾਵੇਗਾ। ਔਰ ਤੁਸੀਂ ਦੇਖਿਆ ਹੋਣਾ, ਇਹ ਜਿੱਥੇ ਅਸੀਂ ਖੜੇ ਹਾਂ ਕਿ ਤਿਰੰਗੇ ਦੇ ਵਿੱਚ ਕਾਂਟਾ ਮਾਰਿਆ ਹੋਇਆ ਹੈ, ਉਹਦਾ ਕਾਰਨ ਇਹ ਹੈ, ਔਰ ਨਾਲ ਖਾਲਿਸਤਾਨ ਦਾ ਝੰਡਾ ਜਿੱਥੇ ਸਹੀ ਦਾ ਟਿਕ ਨਿਸ਼ਾਨ ਮਾਰਿਆ ਹੈ, ਔਰ ਇਹਨਾਂ ਦੋਨਾਂ ਝੰਡਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਿਉਂਕਿ ਤਿਰੰਗਾ ਝੰਡਾ, ਇਸ ਤਿਰੰਗੇ ਝੰਡੇ ਦੇ ਹੇਠ ਸਾਡੇ ਕਤਲ ਕੀਤੇ ਗਏ, ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ, ਸਾਡੇ ਨੌਜਵਾਨਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ,
ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਔਰ ਇਸ ਝੰਡੇ ਨੇ ਘੱਟ ਗਿਣਤੀਆਂ ਤੇ ਵੱਧ ਤੋਂ ਵੱਧ ਜ਼ੁਲਮ ਕੀਤੇ ਗਏ ਹਨ। ਔਰ ਨਾਲ ਦੀ ਨਾਲ ਸਾਡਾ ਖਾਲਸਤਾਨ ਦਾ ਝੰਡਾ ਹੈ ਔਰ ਹਰੇਕ ਗੁਰਦੁਆਰੇ ਸਾਹਿਬ ਦੇ ਵਿੱਚ ਸਾਡਾ ਖਾਲਸੇ ਦੇ ਰਾਜ ਵਾਲਾ ਸਾਡਾ ਜੋ ਨਿਸ਼ਾਨ ਸਾਹਿਬ ਝੂਲਦਾ ਹੈ, ਉਹ ਨਿਸ਼ਾਨ ਸਾਹਿਬ ਦੇ ਥੱਲੇ ਖਾਲਸਤਾਨ ਝੰਡੇ ਦੀ ਅਗਵਾਈ ਵਿੱਚ ਭੁੱਖਿਆਂ ਨੂੰ ਪ੍ਰਸ਼ਾਦਾ ਦਿੱਤਾ ਜਾਂਦਾ ਹੈ, ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਔਰ ਮਜ਼ਲੂਮਾਂ ਦੀ ਰੱਖਿਆ ਕੀਤੀ ਜਾਂਦੀ ਹੈ। ਕਿਸੇ ਵੀ ਧੀ ਭੈਣ ਨਾਲ ਬੇਇਨਸਾਫੀ ਹੁੰਦੀ ਹੈ ਤਾਂ ਉਸ ਦੇ ਇਨਸਾਫ ਲਈ ਅਸੀਂ ਲੜਿਆ ਜਾਂਦਾ ਹੈ। ਇਸ ਨਿਸ਼ਾਨ ਸਾਹਿਬ ਦੇ ਥੱਲੇ ਜੇਕਰ ਕਿਸੇ ਮਜ਼ਲੂਮ ਤੇ ਜ਼ਬਰ ਜ਼ੁਲਮ ਹੁੰਦਾ ਹੈ, ਉਹ ਜ਼ੁਲਮ ਦੇ ਖਿਲਾਫ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਹਾਂ। ਅੱਜ ਵੀ ਅਸੀਂ ਇਹ ਜਿਹੜਾ ਰਾਜ ਭਾਗ ਦੀ ਪ੍ਰਾਪਤੀ ਲਈ ਅਸੀਂ ਸੰਘਰਸ਼ ਕਰ ਰਹੇ ਹਾਂ, ਇਹ ਅਸੀਂ ਸਿਰਫ ਸਿੱਖਾਂ ਵਾਸਤੇ ਨਹੀਂ, ਸਰਬੱਤ ਦੇ ਭਲੇ ਵਾਲੇ ਖਾਲਸਾ ਰਾਜ ਖਾਲਸਤਾਨ ਲਈ ਅਸੀਂ ਰਾਜ ਭਾਗ ਦੀ ਮੰਗ ਕਰਦੇ ਹਾਂ। ਔਰ ਮੰਗ ਕਰਨ ਦਾ ਮਤਲਬ ਕੋਈ ਇਹ ਨਾ ਸਮਝੇ ਕਿ ਅਸੀਂ ਭਾਰਤੀ ਹਕੂਮਤ ਕੋਲੋਂ ਕੋਈ ਖਰਾਤ ਮੰਗ ਰਹੇ ਹਾਂ, ਕੋਈ ਭੀਖ ਮੰਗ ਰਹੇ ਹਾਂ। ਅਸੀਂ ਆਪਣੀ ਜੁਰਤ ਨਾਲ, ਅਸੀਂ ਆਪਣੀ ਹਿੰਮਤ ਨਾਲ, ਅਸੀਂ ਆਪਣੀ ਦਲੇਰੀ ਨਾਲ, ਅਸੀਂ ਆਪਣੀ ਜੁਰਤ ਨਾਲ ਅਸੀਂ ਰਾਜ ਭਾਗ ਦੀ ਪ੍ਰਾਪਤੀ ਚਾਹੁੰਦੇ ਹਾਂ। ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਦੇ ਵਿੱਚ ਸਾਡੇ ਕੋਲ ਸੀਮਤ ਸਾਧਨ ਹੋਣ ਦੇ ਬਾਵਜੂਦ ਵੀ, ਸਾਡੇ ਕੋਲ ਇੰਨੀਆਂ ਸੁੱਖ ਸਹੂਲਤਾਂ ਨਾ ਹੋਣ ਦੇ ਬਾਵਜੂਦ ਵੀ ਅਸੀਂ ਰਾਜ ਭਾਗ ਪ੍ਰਾਪਤ ਕੀਤਾ ਹੈ ਕਿ ਅੱਜ ਸਾਡੇ ਕੋਲ ਹਰ ਤਰ੍ਹਾਂ ਦੀ ਸਹੂਲਤਾਂ, ਹਰ ਤਰ੍ਹਾਂ ਦੇ ਅਸੀਂ ਆਪਣੇ ਮਨਪਸੰਦ ਦੇ ਖਾਣਾ ਪੀਣਾ ਪਹਿਨ ਸਕਦੇ ਹਾਂ। ਕਿ ਅੱਜ ਅਸੀਂ ਆਪਣੇ ਕੌਮੀ ਘਰ ਖਾਲਸਾ ਰਾਜ ਖਾਲਸਤਾਨ ਦੀ ਪ੍ਰਾਪਤੀ ਲਈ ਅਸੀਂ ਅੱਜ ਘਰਾਂ 'ਚ ਕਿਉਂ ਬੈਠੇ ਆ ਕਿ ਸਾਡੀ ਜ਼ਮੀਨ ਇਜਾਜ਼ਤ ਨਹੀਂ ਦਿੰਦੀ। ਜਿੰਨੇ ਵੀ ਸਾਡੇ ਵੀਰ ਭੈਣ ਇੱਥੇ ਪਹੁੰਚੇ ਹਨ, ਇਹਨਾਂ ਦੇ ਦਿਲਾਂ ਵਿੱਚ ਪੰਥ ਦਾ, ਪੰਜਾਬ ਦਾ ਦਰਦ ਝਲਕ ਰਿਹਾ ਹੈ ਔਰ ਇਹਦਾ ਇਹ ਮਤਲਬ ਨਹੀਂ ਜਿਹੜੇ ਘਰਾਂ 'ਚ ਬੈਠੇ ਆ ਕਿ ਉਹ ਸਾਡੇ ਹਮਦਰਦੀ ਨਹੀਂ ਹੈ। ਜੇਕਰ ਕਿਸੇ ਕਾਰਨਾਂ ਕਰਕੇ ਉਹ ਸਾਡੇ ਵੀਰ ਭੈਣਾਂ ਬਜ਼ੁਰਗ ਉਹ ਸਾਡੇ ਨਾਲ ਸਾਡੇ ਇਸ ਮੁਜ਼ਾਹਰਿਆਂ ਵਿੱਚ ਪਹੁੰਚ ਨਹੀਂ ਰਹੇ ਤਾਂ ਉਹ ਘੱਟੋ ਘੱਟ ਸਾਡੀ ਚੜ੍ਹਦੀ ਕਲਾ ਲਈ, ਜਿਹੜੇ ਕੌਮੀ ਸੂਰਮੇ ਜੇਲ੍ਹਾਂ ਵਿੱਚ ਕੈਦ ਹਨ, ਉਹਨਾਂ ਦੀ ਚੜ੍ਹਦੀ ਕਲਾ ਲਈ ਘਰ ਦੇ ਵਿੱਚ ਬੈਠ ਕੇ ਅਰਦਾਸ ਬੇਨਤੀ ਕਰਨ, ਬਾਣੀ ਪੜ੍ਹਨ ਤਾਂ ਕਿ ਸਾਨੂੰ ਵੀ ਉਹਨਾਂ ਦਾ ਆਸਰਾ ਹੋਵੇ, ਉਹ ਵੀ ਘਰ ਬੈਠੇ ਸਾਡੇ ਸੰਘਰਸ਼ ਦਾ ਹਿੱਸਾ ਬਣ ਸਕਦੇ ਹਨ। ਸੋ ਜਿੰਨੇ ਵੀ ਸਾਡੇ ਭੈਣ ਭਰਾ ਨਹੀਂ ਪਹੁੰਚ ਸਕੇ ਉਹ ਹਰ ਰੋਜ਼ ਵੱਧ ਤੋਂ ਵੱਧ ਬਾਣੀ ਪੜ੍ਹਨ, ਅਰਦਾਸ ਬੇਨਤੀ ਮਹਾਰਾਜ ਦੇ ਚਰਨਾਂ ਵਿੱਚ ਕਰਨ ਤਾਂ ਕਿ ਅਸੀਂ ਆਪਣਾ ਰਾਜ ਭਾਗ ਦੁਆਰਾ ਪ੍ਰਾਪਤ ਕਰ ਸਕੀਏ। ਤੁਸੀਂ ਦੇਖਿਆ ਹੋਣਾ ਹੈ ਕਿ ਵਿਦੇਸ਼ਾਂ ਵਿੱਚ ਵੀ ਕਿਵੇਂ ਪਿਛਲੇ ਕੁਝ ਸਮੇਂ ਦੌਰਾਨ ਕਿੰਨੇ ਸਾਡੇ ਕਤਲ ਕੀਤੇ ਗਏ ਹਨ। ਭਾਈ ਪਰਮਜੀਤ ਸਿੰਘ, ਸ਼ਹੀਦ ਭਾਈ ਅਵਤਾਰ ਸਿੰਘ ਖੰਡਾ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਦੇ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਇਹਨਾਂ ਭਾਰਤੀ ਐਮਬੈਸੀ ਦੇ ਕਿੰਦਿਆਂ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਹੈ। ਔਰ ਇਹਨਾਂ ਦੇ ਮਨ ਵਿੱਚ ਬਹੁਤ ਵੱਡਾ ਵਹਿਮ ਭਰਮ ਭੁਲੇਖਾ ਸੀ ਕਿ ਜੇਕਰ ਸਿੱਖਾਂ ਦੇ ਆਗੂਆਂ ਨੂੰ ਆਪਾਂ ਕਤਲ ਕਰ ਦਈਏ ਤਾਂ ਜਿਹੜੇ ਬਾਕੀ ਸਿੱਖ ਨੇ ਇਹ ਆਰਾਮ ਨਾਲ ਬੈਠ ਜਾਣਗੇ। ਸੋ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਸਿੱਖ ਹੈ ਜਦੋਂ ਜਿੰਨਾ ਇਹਨਾਂ ਤੇ ਜ਼ਬਰ ਜ਼ੁਲਮ ਹੁੰਦੇ ਹਨ, ਸੋ ਇਹ ਦੂਣ ਸੁਭਾਗੇ ਹੋ ਕੇ ਇਹ ਫਿਰ ਉਸ ਹਕੂਮਤ ਦੇ ਖਿਲਾਫ ਆਵਾਜ਼ ਉਠਾਉਂਦੇ ਹਨ। ਸੋ ਇਹ ਡਰਨ ਤੇ ਘਬਰਾਉਣ ਵਾਲੇ ਨਹੀਂ ਹੈ। ਤੁਸੀਂ ਕੱਲੇ ਕੱਲੇ ਸਿੱਖ ਦੇ ਭੈਣਾਂ ਦੇ ਚਿਹਰੇ ਵਿੱਚੋਂ ਪੰਥ ਦਾ, ਪੰਜਾਬ ਦਾ ਦਰਦ ਤੁਸੀਂ ਝਲਕਦਾ ਦੇਖ ਸਕਦੇ ਹੋ ਕਿ ਕਿਵੇਂ ਇਹ ਇੰਨੀ ਕੜਕਵੀਂ ਧੁੱਪ ਦੇ ਵਿੱਚ ਵੀ ਆਪਣੇ ਕੰਮਕਾਰ ਛੱਡ ਕੇ ਵੀਕਡੇ ਦੇ ਵਿੱਚ ਇਹ ਇੱਥੇ ਇਕੱਠੇ ਹੋਏ ਹਨ। ਇਸ ਦਾ ਮਤਲਬ ਇਹ ਹੈ ਕਿ ਕੌਮ ਦਾ ਬੱਚਾ ਜਿਹੜਾ ਕੌਮ ਦੀ ਆਜ਼ਾਦੀ ਚਾਹੁੰਦਾ ਹੈ। ਸੋ ਇਸ ਭਾਰਤੀ ਅਖੌਤੀ ਜਾਤੀ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ। ਜਸ਼ਨ ਉਹ ਲੋਕ ਮਨਾਉਣ ਜਿਹੜੇ ਆਜ਼ਾਦ ਹੋਏ ਹਨ, ਜਿਵੇਂ ਕਿ ਜਿਹੜੇ ਭਾਰਤੀ ਲੋਕ ਨੇ, ਹਿੰਦੂ ਲੋਕ ਨੇ, ਉਹ ਆਜ਼ਾਦ ਹੋਏ ਹਨ, ਉਹਨਾਂ ਨੂੰ ਆਜ਼ਾਦੀ ਮੁਬਾਰਕ ਹੈ। ਪਰ ਸਿੱਖ ਜਿਹੜੇ ਆ ਇਸ ਦਿਨ ਉਜੜੇ ਗਏ ਸੀ, ਉਹਨਾਂ ਨੂੰ ਬਰਬਾਦ ਕੀਤਾ ਗਿਆ ਸੀ, ਉਹਨਾਂ ਦੀ ਜ਼ਮੀਨ ਜਾਇਦਾਦਾਂ ਖੋਹ ਲਈਆਂ ਗਈਆਂ, ਘਰ-ਬਾਰ ਉਹਨਾਂ ਨੇ ਛੱਡ ਦਿੱਤੇ ਗਏ ਔਰ ਜੋ ਉਹਨਾਂ ਦੇ ਗਹਿਣੇ ਗੱਟੇ ਸੀ ਔਰ ਜੋ ਉਹਨਾਂ ਦੇ ਪਰਿਵਾਰ ਉਹਨਾਂ ਦੇ ਵਿਛੜੇ ਗਏ ਭੈਣਾਂ ਦੇ ਸੁਹਾਗ, ਵੀਰਾਂ ਦੇ ਮਾਵਾਂ ਦੇ ਪੁੱਤ ਜਿਹੜੇ ਆ ਉਹ ਵਿਛੜ ਗਏ। ਅੱਜ ਉਹ ਤੁਸੀਂ ਦੇਖੋ YouTube ਤੇ ਕਿਵੇਂ ਭਾਈ ਸੁਖਦੀਪ ਸਿੰਘ ਬਰਨਾਲਾ ਨੇ ਖੋਜ ਕਰਕੇ YouTube ਤੇ ਤੱਥਾਂ ਸਮੇਤ ਦਲੀਲ ਨਾਲ ਔਰ ਉਹ ਵੀਡੀਓ ਪੇਸ਼ ਕੀਤੀਆਂ ਹਨ, ਜਿੱਥੇ ਕਿ ਪਰਿਵਾਰਾਂ ਦੇ ਪਰਿਵਾਰ ਕਿਵੇਂ ਵਿਲਕ ਰਹੇ ਹਨ ਕਿ ਸਾਡੇ ਕੋਲੋਂ ਸਾਡੀ ਉਹ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਜਿਹੜੀ ਉਹ ਖੋਹ ਲਈ ਗਈ, ਕਿਉਂਕਿ ਅੰਗਰੇਜ਼ਾਂ ਨੇ ਬੜੇ ਸਾਜ਼ਿਸ਼ ਅਧੀਨ ਇਹ ਪੰਜਾਬ ਦਾ ਬਟਵਾਰਾ ਕੀਤਾ ਗਿਆ ਔਰ ਅਸੀਂ ਇਸ ਬਟਵਾਰੇ ਦੇ ਵਿੱਚ ਕਿੰਨਾ ਕੁਝ ਖੋਹ ਲਿਆ
ਔਰ ਇਸ ਦਾ ਦਰਦ ਸਿੱਖਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਪਤਾ ਹੈ। ਔਰ ਜਿਹੜੇ ਲੋਕਾਂ ਨੇ ਸਾਡੇ ਨਾਲ ਧੋਖਾ ਕੀਤਾ, ਸਾਨੂੰ ਬਰਬਾਦ ਕੀਤਾ ਹੈ, ਉਹਨਾਂ ਕਿਰਤਕਣ ਲੋਕਾਂ ਲਈ ਇਹ ਆਜ਼ਾਦੀ ਹੋ ਸਕਦੀ ਹੈ, ਪਰ ਸਿੱਖਾਂ ਲਈ ਇਹ ਆਜ਼ਾਦੀ ਦਾ ਦਿਹਾੜਾ ਨਹੀਂ ਹੈ। ਤੁਸੀਂ ਦੇਖੋ ਪੰਜਾਬ ਨਾਲ ਕਿਵੇਂ ਵਿਤਕਰਾ ਕਰ ਰਹੇ ਹਨ। ਅੱਜ ਤੱਕ ਤੁਸੀਂ ਕਦੇ ਸੁਣਿਆ ਕਿ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਸਟੇਟ ਕੋਲ ਆਪਣੀ ਹਾਈ ਕੋਰਟ ਨਾ ਹੋਵੇ, ਆਪਣੀ ਰਾਜਧਾਨੀ ਨਾ ਹੋਵੇ? ਇੱਕ ਪੰਜਾਬ ਦੇ ਕੋਲ ਨਾ ਆਪਣੀ ਰਾਜਧਾਨੀ ਹੈ ਤੇ ਨਾ ਹੀ ਉਹਨਾਂ ਕੋਲ ਆਪਣੀ ਹਾਈ ਕੋਰਟ ਹੈ। ਤੁਸੀਂ ਸੁਣਿਆ ਹੋਣਾ ਹਰਿਆਣਾ ਤੇ ਪੰਜਾਬ ਹਾਈ ਕੋਰਟ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ। ਔਰ ਸ਼ਾਹਜਸ਼ਦੀਨ ਉਹਨਾਂ ਦੇ ਲਾਗੇ ਦੇ ਜਿੰਨੇ ਵੀ ਪਿੰਡ ਆ ਉਹਨਾਂ ਨੂੰ ਉਜਾੜਿਆ ਗਿਆ, ਉਹਨਾਂ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ। ਔਰ ਅੱਜ ਹੱਕ ਫਿਰ ਵੀ ਉਹ ਆਪਣਾ ਜਿਤਾ ਰਹੇ ਹਨ ਜਾਂ ਵੱਖ ਕੀਤਾ ਗਿਆ। ਸਾਡੇ ਤੋਂ ਹਿਮਾਚਲ ਵੱਖ ਕੀਤਾ ਗਿਆ। ਕੀ ਕਿਸੇ ਹੋਰ ਖਿੱਤੇ ਦੇ ਵਿੱਚ ਇਹਨਾਂ ਨੇ ਕੱਟ ਮਾਰਿਆ ਹੈ? ਜਿਵੇਂ ਕਿ ਪੰਜਾਬ ਨੂੰ ਘੱਟ ਗਿਣਤੀ ਬਣਾਉਣ ਲਈ ਇਹਨਾਂ ਨੂੰ ਤੋੜਿਆ ਗਿਆ ਹੈ ਬਾਕੀ ਸੂਬਿਆਂ ਨਾਲੋਂ। ਔਰ ਅੱਜ ਇੱਕ ਸ਼ਾਹਜਸ਼ਦੀਨ ਜਿਹੜੇ ਕਿ ਭਈਏ ਬਿਹਾਰ ਤੋਂ ਯੂਪੀ ਤੋਂ ਇਕੱਠੇ ਕਰਕੇ ਪੰਜਾਬ ਵਿੱਚ ਇਹਨਾਂ ਨੇ ਧੱਕੇ ਨਾਲ ਭੇਜੇ ਹੋਏ ਹਨ ਤਾਂ ਕਿ ਪੰਜਾਬ ਦੇ ਜਿਹੜੇ ਸਿੱਖ ਆ ਜਿਹੜੇ ਉਹ ਘੱਟ ਗਿਣਤੀ ਹੋ ਜਾਣ। ਸੋ ਅਸੀਂ ਪੰਜਾਬ ਦੇ ਬਿਹਾਰ ਦੇ ਲੋਕਾਂ ਦੇ, ਯੂਪੀ ਦੇ ਲੋਕਾਂ ਦੇ ਅਸੀਂ ਖਿਲਾਫ ਨਹੀਂ। ਅਸੀਂ ਨਹੀਂ ਕਹਿੰਦੇ ਨਾ ਚਾਹੁੰਦੇ ਕਿ ਉਹ ਪੰਜਾਬ ਵਿੱਚ ਨਾ ਆਉਣ। ਅਸੀਂ ਚਾਹੁੰਦੇ ਹਾਂ ਕਿ ਉਹ ਪੰਜਾਬ ਵਿੱਚ ਆਉਣ ਤੇ ਕੰਮ ਕਰਨ ਤੇ ਵਾਪਸ ਉਹ ਚਲੇ ਜਾਣ। ਜਿਸ ਤਰ੍ਹਾਂ ਪੰਜਾਬ ਵਾਸੀ ਨੇ ਕਿਸੇ ਵੀ ਸਟੇਟ ਵਿੱਚ ਜਾਣਾ ਹੋਵੇ, ਸਭ ਤੋਂ ਪਹਿਲਾਂ ਉਹਦਾ ਪਿਛਲਾ ਉਹਦਾ ਰਿਕਾਰਡ ਦੇਖਿਆ ਜਾਂਦਾ ਹੈ, ਉਸ ਦਾ ਰਾਸ਼ਨ ਕਾਰਡ ਚੈੱਕ ਕੀਤਾ ਜਾਂਦਾ ਹੈ ਔਰ ਉਸ ਨੂੰ ਕਿਹਾ ਜਾਂਦਾ ਹੈ ਜਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਪਹਿਲਾਂ ਆਪਣੇ ਰਾਸ਼ਨ ਕਾਰਡ ਦੇ ਵਿੱਚੋਂ ਆਪਣਾ ਨਾਮ ਜਿਹੜਾ ਕਟਵਾ ਕੇ ਆਓ ਤੇ ਉਸ ਤੋਂ ਬਾਅਦ ਤੁਹਾਡਾ ਰਾਸ਼ਨ ਕਾਰਡ ਬਣੂਗਾ। ਪਰ ਪੰਜਾਬ ਦੇ ਵਿੱਚ ਇੱਕ ਸ਼ਾਸਕੀ ਤੁਸੀਂ ਦੇਖੋ ਇੱਕ ਸ਼ਹਿਰ ਦੇ ਵਿੱਚ ਜਿਹੜੇ ਕਿ ਸ਼ਾਮਲਾਟਾਂ ਪਈਆਂ ਹਨ, ਉਹਨਾਂ ਦੇ ਵਿੱਚ ਕਿੰਨੇ ਜਿਹੜੇ ਬਿਹਾਰੀ ਯੂਪੀ ਦੇ ਲੋਕ ਨੇ ਉਹਨਾਂ ਨੂੰ ਦਿਖਾਇਆ ਹੋਇਆ। ਉਹਨਾਂ ਦਾ ਪਿਛਲਾ ਕ੍ਰਿਮੀਨਲ ਰਿਕਾਰਡ ਨਹੀਂ ਦੇਖਿਆ ਜਾਂਦਾ, ਉਹਨਾਂ ਦੇ ਕੋਲ ਕੋਈ ਵੀ ਉਹਨਾਂ ਦਾ ਆਧਾਰ ਕਾਰਡ ਨਹੀਂ ਦੇਖਿਆ ਜਾਂਦਾ। ਸਿੱਧਾ ਹੀ ਉਹਨਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਨੂੰ ਤਸਦੀਕ ਕਰਾਇਆ ਜਾਂਦਾ ਹੈ ਤਾਂ ਕਿ ਪੰਜਾਬੀ ਬੋਲ ਦਾ ਜਿਹੜਾ ਇਲਾਕਾ ਆ ਪੰਜਾਬ ਆ ਉੱਥੇ ਹਿੰਦੂ ਲਾਗੂ ਹੋ ਸਕੇ ਤੇ ਪੰਜਾਬ ਨੂੰ ਅਸੀਂ ਘੱਟ ਗਿਣਤੀ ਕਰ ਸਕੇ। ਔਰ ਪੰਜਾਬ ਨੂੰ ਬਹੁਤ ਸ਼ਾਸਸ਼ਦੀਨ ਪੂਰੀ ਸਟੇਟ ਦਾ ਕੇਂਦਰ ਦਾ ਜ਼ੋਰ ਲੱਗਿਆ ਹੋਇਆ ਹੈ। ਤੁਸੀਂ ਦੇਖੋ ਲੈਂਡ ਪੂਲਿੰਗ ਦਾ ਜਿਹੜਾ ਬਹਾਨਾ ਬਣਾ ਕੇ ਕਿਸਾਨਾਂ ਦੀ ਜ਼ਮੀਨਾਂ ਨੂੰ ਖੋਹਿਆ ਜਾ ਰਿਹਾ ਆ। ਦੇਖੋ ਪੰਜਾਬ ਦੇ ਵਿੱਚ ਫਸਲ ਬੀਜੇ ਕਿਸਾਨ ਔਰ ਕਿੰਨਾ ਖਰਚਾ ਦਵਾਈਆਂ ਦਾ ਆਉਂਦਾ ਹੈ, ਕਿੰਨਾ ਲੇਬਰ ਦਾ ਆਉਂਦਾ ਹੈ ਔਰ ਕਿੰਨਾ ਬਹਾਈ ਦਾ ਆਉਂਦਾ ਹੈ ਔਰ ਸਾਰੇ ਖਰਚੇ ਕਿਸਾਨ ਕਰਦਾ ਹੈ ਤੇ ਉਸ ਦਾ ਭਾਅ ਕੌਣ ਲਾਉਂਦਾ ਹੈ? ਬੰਬੇ ਬੈਠਾ ਬਾਹਮਣ ਬਾਣੀਆਂ। ਕੀ ਜਦੋਂ ਅਸੀਂ ਫਸਲ ਬੀਜਦੇ ਹਾਂ, ਉਹਨੂੰ ਪਾਲਦੇ ਹਾਂ, ਉਹਦਾ ਹੱਕ ਵੀ ਪੰਜਾਬ ਕੋਲ ਹੋਣਾ ਚਾਹੀਦਾ ਹੈ। ਤੁਸੀਂ ਕੈਨੇਡਾ ਵਿੱਚ ਜਿੱਥੇ ਰਹਿ ਰਹੇ ਹੋ, ਤੁਸੀਂ ਇੱਥੇ ਦੇਖ ਸਕਦੇ ਹੋ ਅਲੱਗ-ਅਲੱਗ ਸੂਬੇ ਨੂੰ ਆਪਣੇ ਅਧਿਕਾਰ ਦਿੱਤੇ ਹੋਏ ਆ, ਚਾਹੇ ਅਮਰੀਕਾ ਹੈ ਚਾਹੇ ਕੈਨੇਡਾ ਹੈ। ਉੱਥੇ ਦੇ ਸੂਬੇ ਦੇ ਅਲੱਗ-ਅਲੱਗ ਕਾਨੂੰਨ ਹਨ, ਪਰ ਭਾਰਤ ਵਿੱਚ ਪੰਜਾਬ ਦੇ ਕੋਲ ਕੋਈ ਉਹਨਾਂ ਕੋਲ ਅਧਿਕਾਰ ਨਹੀਂ ਹੈਗਾ ਕਿ ਉਹ ਆਪਣੀ ਮਰਜ਼ੀ ਕਰ ਸਕਣ। ਜਿਹੜੇ ਰਾਜਨੀਤਿਕ ਲੀਡਰ ਨੇ ਉਹਨਾਂ ਨੂੰ ਇਹਨਾਂ ਸਰਕਾਰਾਂ ਨੇ ਖਰੀਦਿਆ ਹੋਇਆ ਹੈ ਜਾਂ ਫਿਰ ਉਹਨਾਂ ਨੂੰ ਰਿਸ਼ਵਤਾਂ ਦੇ ਕੇਸ ਵਿੱਚ ਉਹਨਾਂ ਨੂੰ ਕਲੰਕਿਤ ਕੀਤਾ ਹੋਇਆ ਹੈ। ਉਹ ਕਦੇ ਵੀ ਪੰਜਾਬ ਤੇ ਜਿਹੜੀ ਬੋਲੀ ਆ ਉਹ ਦਿੱਲੀ ਦੀ ਕਰ ਰਹੇ ਹਨ। ਸੋ ਤੁਸੀਂ ਦੇਖਿਆ ਹੋਣਾ ਭਗਵੰਤ ਮਾਨ ਦੀ ਸਰਕਾਰ ਕਿਵੇਂ ਦਿੱਲੀ ਦਾ ਲਾਰਾ ਪੰਜਾਬ ਤੇ ਕਾਬਜ ਹੋ ਕੇ ਔਰ ਪੰਜਾਬ ਨਾਲ ਧਰੋਕ ਮਾਰ ਰਿਹਾ ਹੈ। ਕਿੰਨੇ ਕੁ ਪੰਜਾਬ ਦੇ ਲੋਕਾਂ ਨੂੰ ਤੁਸੀਂ ਦੇਖਿਆ ਕਿ ਨੌਕਰੀਆਂ ਮਿਲੀਆਂ ਤੇ ਨੌਕਰੀਆਂ ਵੀ ਬਾਹਰਲੇ ਸੂਬੇ ਦੇ ਲੋਕਾਂ ਨੂੰ ਲਿਆ ਕੇ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਾਸੀਆਂ ਨੂੰ ਕੰਗਾਲ ਕੀਤਾ ਜਾ ਰਿਹਾ ਹੈ। ਔਰ ਅੱਜ ਅਸੀਂ ਚਾਹੁੰਦੇ ਹਾਂ ਕਿ ਆਪਾਂ ਇਕੱਠੇ ਹੋ ਕੇ ਆਪਾਂ ਕੋਈ ਐਮਐਲਏ ਮੰਤਰੀ ਬਣ ਲਈ ਆਪਾਂ ਕੋਸ਼ਿਸ਼ ਨਾ ਕਰੀਏ, ਆਪਾਂ ਕੋਸ਼ਿਸ਼ ਕਰੀਏ ਆਪਣਾ ਰਾਜ ਭਾਗ ਲੈਣ ਦੀ। ਰਾਜ ਭਾਗ ਲਵਾਂਗੇ ਤਾਂ ਸਾਡਾ ਖਾਲਸਾ ਰਾਜ ਖਾਲਸਤਾਨ ਕਾਇਮ ਹੋਊਗਾ। ਕੀ ਤੁਸੀਂ ਚਾਹੁੰਦੇ ਹੋ ਕਿ ਭਾਰਤ ਦੇ ਵਿੱਚ ਜਿਸ ਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਣ ਉਸ ਦੇਸ਼ ਵਿੱਚ ਤੁਸੀਂ ਰਹਿਣਾ ਚਾਹੁੰਦੇ ਹੋ? ਜਿਸ ਦੇਸ਼ ਵਿੱਚ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾਵੇ ਕੀ ਤੁਸੀਂ ਚਾਹੁੰਦੇ ਹੋ? ਨਹੀਂ। ਜਿਸ ਦੇਸ਼ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹਾਂ ਦੀਆਂ ਕਾਲ ਕੋਠਰੀਆਂ ਵਿੱਚ ਰੱਖਿਆ ਜਾਵੇ ਤੁਸੀਂ ਚਾਹੁੰਦੇ ਹੋ ਇਸੇ ਦੇਸ਼ ਵਿੱਚ ਰਹਿਣਾ? ਨਹੀਂ। ਜਿਸ ਦੇਸ਼ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਧੱਕੇ ਨਾਲ ਰੱਖਿਆ ਜਾਵੇ
ਸਜ਼ਾਵਾਂ ਪੂਰੀਆਂ ਹੋਣ ਤੇ ਵੀ ਉਹਨਾਂ ਨੂੰ ਛੱਡਿਆ ਨਾ ਜਾਵੇ। ਕੀ ਤੁਸੀਂ ਚਾਹੁੰਦੇ ਹੋ ਕਿ ਇਹੋ ਜਿਹਾ ਦੇਸ਼ ਤੁਸੀਂ ਰਹਿ ਸਕੋ? ਨਹੀਂ। ਜਿਸ ਦੇਸ਼ ਵਿੱਚ ਧੀਆਂ ਭੈਣਾਂ ਨੂੰ ਦੀਆਂ ਇੱਜ਼ਤਾਂ ਨੂੰ ਸ਼ਰੇਆਮ ਉਹਨਾਂ ਨੂੰ ਲੁੱਟਿਆ ਜਾਵੇ ਤੇ ਉਹਨਾਂ ਦੇ ਪੁਲਿਸ ਕੇਸ ਵੀ ਨਾ ਹੋਵੇ, ਔਰ ਜਿਨ੍ਹਾਂ ਨੂੰ ਅਸੀਂ ਦੇਸ਼ ਦੇ ਰਾਖੇ ਕਹਿੰਦੇ ਹਾਂ, ਉਹ ਚਾਹੇ ਪੁਲਿਸ ਹੈ ਚਾਹੇ ਫੌਜ ਹੈ। ਤੁਸੀਂ ਦੇਖੋ ਉਹਨਾਂ ਨੇ ਮਨੀਪੁਰ ਦੇ ਵਿੱਚ, ਛੱਤੀਸਗੜ੍ਹ ਦੇ ਵਿੱਚ, ਪੰਜਾਬ ਦੇ ਵਿੱਚ, ਜੰਮੂ ਦੇ ਵਿੱਚ ਕਿਵੇਂ ਧੀਆਂ ਭੈਣਾਂ ਨੂੰ ਬੇਪਤ ਕਰ ਰਹੇ ਹਨ। ਜੇਕਰ ਉਹਨਾਂ ਦੀ ਰਿਪੋਰਟ ਲਿਖਾਉਣ ਲਈ ਕੋਈ ਥਾਣੇ ਜਾਂਦਾ ਹੈ ਤਾਂ ਉਹਨੂੰ ਕਹਿੰਦੇ ਆ ਕਿ ਅਸੀਂ ਇਹਦੀ ਇਨਕੁਆਇਰੀ ਕਰਾਂਗੇ। ਤੁਸੀਂ ਕਦੇ ਵੀ ਨਹੀਂ ਸੁਣਿਆ ਹੋਣਾ ਕਿ ਪੁਲਿਸ ਤੇ ਕਦੇ ਵੀ ਫੌਜ ਤੇ ਕੋਈ ਕਾਨੂੰਨ ਲਾਗੂ ਹੋਇਆ ਹੋਵੇ। ਕਿਉਂਕਿ ਭਾਰਤ ਵਿੱਚ ਜਿਹੜਾ ਇਹ ਕਾਨੂੰਨ ਹੈ, ਇਹ ਗੱਲ ਸਾਬਤ ਹੋ ਗਈ ਹੈ ਕਿ ਹਿੰਦੂ ਤਵੀਆਂ ਦੇ ਪੈਰਾਂ 'ਚ ਰੁੜ ਰਹੇ। ਜਿੰਦਾਬਾਦ ਖਾਲਸਾ, ਜਿੰਦਾਬਾਦ 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 ਬੋਲੇ ਸੋ ਨਿਹਾਲ। ਸੋ ਨਿਹਾਲ। ਫਤਿਹ। ਜੀਤ ਖਾਲਸਾ ਪੰਥ ਮਹਾਰਾਜ ਕੇ, ਪੰਥ ਮਹਾਰਾਜ ਕੇ। ਸਤਿ ਸ੍ਰੀ ਅਕਾਲ। ਪੁਰਾਣੇ ਸਮੇਂ ਵਿੱਚ ਸਾਧ ਸੰਗਤ ਜੀ ਅਸੀਂ ਕਹਿੰਦੇ ਰਹੇ ਹਾਂ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਪਰ ਅੱਜ ਰਾਜ ਜਿਹੜਾ ਹਿੰਦੂ ਰਾਸ਼ਟਰਵਾਦੀਆਂ ਦਾ ਹੈ, ਸੋ ਅੱਜ ਅਸੀਂ ਕਹਾਂਗੇ ਹਿੰਦੂ ਤਵੀ ਰਾਸ਼ਟਰਵਾਦੀ ਸਾਡੇ ਕਾਤਲ ਹਨ, ਔਰ ਇਹਨਾਂ ਕਾਤਲਾਂ ਦੇ ਨਾਲ ਅਸੀਂ ਅੱਜ ਉਹਨਾਂ ਦੇ ਖਿਲਾਫ ਜੋ ਅਸੀਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਹਾਂ। ਸੋ ਉਹਦੇ ਵਿੱਚ ਜਿੰਨੇ ਵੀ ਸਾਡੇ ਵੀਰ ਭੈਣਾਂ ਸ਼ਾਮਲ ਹਨ, ਤੁਸੀਂ ਦੇਖਿਆ ਹੋਣਾ ਕਾਲੇ ਝੰਡਿਆਂ ਦੇ ਨਾਲ ਜੋ ਅਸੀਂ ਅੱਜ ਕਾਲਾ ਦਿਨ ਮਨਾ ਰਹੇ ਹਾਂ, ਔਰ ਇਸ ਦਾ ਮਤਲਬ ਹੈ ਕਿ ਭਾਰਤੀ ਅਖੌਤੀ ਆਜ਼ਾਦੀ ਨਾਲ ਸਾਡਾ ਕੋਈ ਸਿੱਖਾਂ ਦਾ ਸੰਬੰਧ ਨਹੀਂ ਹੈ। ਜਿੰਨੇ ਵੀ ਪੰਜਾਬ ਵਿੱਚ ਰਹਿ ਰਹੇ ਹਨ, ਉਹ ਇਸ ਭਾਰਤੀ ਅਖੌਤੀ ਆਜ਼ਾਦੀ ਦੇ ਵਿਰੋਧ ਵਿੱਚ ਅਸੀਂ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਣ ਲਈ ਭਾਰਤੀ ਅੰਬੈਸੀ ਆਟਵਾ ਦੇ ਸਾਹਮਣੇ ਅਸੀਂ ਇਕੱਤਰ ਹੋਏ ਹਾਂ। ਸੋ ਸਾਧ ਸੰਗਤ ਜੀ, ਇਹ ਭਾਰਤੀ ਅੰਬੈਸੀ ਜਿਹੜੇ ਕਿ ਇੱਥੇ ਬੈਠੇ ਹਨ, ਉਹ ਸਿੱਖਾਂ ਦੇ ਕਾਤਲ ਹਨ। ਇਸ ਅੰਬੈਸੀਆਂ ਦੇ ਵਿੱਚ ਸਾਨੂੰ ਕਦੇ ਵੀਜ਼ੇ ਨਹੀਂ ਮਿਲਦੇ। ਇੱਥੇ ਸਿੱਖਾਂ ਦੇ ਆਗੂਆਂ ਨੂੰ ਕਤਲ ਕਰਨ ਲਈ ਇਸ ਜਗ੍ਹਾ ਤੇ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਹਨ, ਜਿਵੇਂ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ, ਸ਼ਹੀਦ ਭਾਈ ਅਵਤਾਰ ਸਿੰਘ ਖੱਟਾ ਨੂੰ ਕਤਲ ਕਰਨ ਲਈ ਇਹਨਾਂ ਜਾਂਦਾ ਸੀ। ਜਿਹਨੂੰ ਚਾਹੇ ਜਦੋਂ ਚਾਹੇ ਉਹ ਰਾਜਾ ਉਹਨੂੰ ਕਤਲ ਕਰ ਦਿੰਦਾ ਸੀ, ਉਹਨੂੰ ਫਾਂਸੀ ਚੜਾ ਦਿੰਦਾ ਸੀ। ਤੇ ਉਸ ਸਮੇਂ ਦੇ ਵਿੱਚ ਹੀ ਸਿੱਖਾਂ ਦੇ ਜਿਹੜੇ ਸਾਡੇ ਸ਼ਹੀਦ ਹਨ, ਗੁਰੂ ਸਾਹਿਬਾਨ ਹਨ, ਔਰ ਉਹਨਾਂ ਦੇ ਕਤਲ ਕੀਤੇ ਗਏ, ਆਰਿਆਂ 'ਚ ਚੀਰਿਆ ਗਿਆ, ਬੰਦ ਕੱਟਿਆ ਗਿਆ, ਖੋਪੜੀਆਂ ਲਾਈਆਂ ਗਈਆਂ ਔਰ ਦੇਗਾਂ ਵਿੱਚ ਉਬਾਲੇ ਗਏ। ਪਰ ਅੱਜ ਦੇ ਸਮੇਂ ਦੇ ਵਿੱਚ ਜਦ ਕਿ ਸੰਯੁਕਤ ਰਾਸ਼ਟਰ UN ਵੀ ਹੋਂਦ ਵਿੱਚ ਹੈ ਤੇ ਹਰੇਕ ਸੂਬੇ ਦੇ ਵਿੱਚ, ਹਰੇਕ ਦੇਸ਼ ਦੇ ਵਿੱਚ, ਹਰੇਕ ਸ਼ਹਿਰਾਂ ਦੇ ਵਿੱਚ ਮਨੁੱਖੀ ਅਧਿਕਾਰ ਸੰਸਥਾਵਾਂ ਵੀ ਬਣੀਆਂ ਹੋਈਆਂ ਹਨ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਸਿੱਖਾਂ ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਨੂੰ ਪਾਣੀ ਦੇ ਵਿੱਚ ਉਬਾਲਿਆ ਗਿਆ। ਸ਼ਹੀਦ ਭਾਈ ਗੁਰਦੇਵ ਸਿੰਘ ਕੋਕੇ ਜਿਨ੍ਹਾਂ ਨੂੰ ਪਾਣੀ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ, ਔਰ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਜਿਨ੍ਹਾਂ ਨੂੰ ਅਨੇਕਾਂ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਨੋਕ ਸਿੰਘ ਬੱਬਰ ਜਿਨ੍ਹਾਂ ਦੀ ਖੋਪੜੀ ਉਤਾਰੀ ਗਈ, ਜਿਨ੍ਹਾਂ ਦੀ ਅੱਖਾਂ ਕੱਢ ਦਿੱਤੀਆਂ ਗਈਆਂ, ਔਰ ਅੱਜ ਦੇ ਸਮੇਂ ਦੇ ਵਿੱਚ ਵੀ ਸਿੱਖਾਂ ਦੇ ਕਿਵੇਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਕੈਨੇਡਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ। ਅੱਜ ਪਾਕ ਭਲਿਓ ਗਰੀਬ ਨਵਾਜ, शास्त्रन के अधीन है राज, राज बिना नहीं धर्म चले है, धर्म बिना सब दले मले हैं। खालसा जी पार्लीमेंट कनेडा दी ते एक अज हाई कमिशन, इंडियन हाई कमिशन, इन्हां दोनों दा रूप देखो। एक बगानी धरती है, वो सानू मान बख्शदे ने। एक ये धरती जिन्हां वास्ते साडे पुरखियां ने 95% कुर्बानियां कीतियां, पर अज असीं बेघर हो के गलियां चौराहां दे विच अपने घर दी जिहड़ी इन्हां दे अगे मंग रखदे आ। पर सानू समझण दी लोड़ है खालसा जी, असीं
ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 45 ਸਾਲ ਰਾਜ ਕਰਕੇ ਦੁਨੀਆ ਦੇ ਇਤਿਹਾਸ ਦੇ ਪੰਨਿਆਂ ਤੇ ਨਾਂ ਦਰਜ ਕਰਵਾਇਆ ਏ। ਉਸ ਰਾਜ ਦੇ ਵਿੱਚ ਜਿੱਥੇ ਨਾ ਕੋਈ ਫਾਂਸੀ, ਨਾ ਕੋਈ ਬਲਾਤਕਾਰ ਤੇ ਨਾ ਕੋਈ ਭੁੱਖਾ ਸੌਂਦਾ ਸੀ, ਕੁੱਤੇ ਦੇ ਗਲ ਕੈਂਠਾ ਪਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਤਿਹਾਸ ਦੇ ਪੰਨਿਆਂ ਤੇ ਨਾਂ ਦਰਜ ਕਰਾਇਆ ਏ ਕਿ ਮਹਾਰਾਜੇ ਦਾ ਰਾਜ ਹੋਵੇ ਤੇ ਕੁੱਤੇ ਦੇ ਗਲ ਚੋਂ ਕੈਂਠਾ ਨਹੀਂ ਲੈਂਦਾ। ਤੇ ਅੱਜ ਅਸੀਂ ਪੰਜਾਬ ਦੇ ਵਾਰਸ ਹਾਂ, ਅਸੀਂ ਪੰਜਾਬ ਦੇ ਜ਼ਮੀਨਾਂ ਜਾਇਦਾਦਾਂ ਦੇ ਵਾਰਸ ਹਾਂ ਤੇ ਅੱਜ ਸਾਡੀ ਨੌਜਵਾਨੀ 6x6 ਦੇ ਟਰੱਕ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਹੈ। ਸਾਡੇ ਪੁਰਖਿਆਂ ਨੇ ਇਹ ਸਾਨੂੰ ਕਹਿੰਦਾ 84 ਯਾਦ ਕਰਾ ਦਿਆਂਗੇ, ਉਹ 47 ਯਾਦ ਕਰਾ ਦਿਆਂਗੇ। ਅਸੀਂ 84 ਦੇ ਵਿੱਚ ਹਾਰੇ ਨਹੀਂ ਆ, ਅਸੀਂ 84 ਦੇ ਵਿੱਚ ਮੂੰਹ ਤੋੜਵਾ ਜਵਾਬ ਦਿੱਤਾ। ਉਹ ਮਾਣ ਕਰਿਆ ਕਰੋ ਨਾ ਪੁਰਖਿਆਂ ਤੇ ਜਿਨ੍ਹਾਂ ਦਾ 84 ਤੋਂ ਲਾ ਕੇ 91 92 ਤੱਕ ਇਤਿਹਾਸ ਦੇ ਪੰਨਿਆਂ ਤੇ ਨਾਂ ਦਰਜ ਕਰਾ ਛੱਡਿਆ। ਉਹ ਲੱਖਾਂ ਦੀ ਤਾਦਾਦ ਦੇ ਵਿੱਚ ਜਿਨ੍ਹਾਂ ਦੇ ਨਾਲ ਵੱਡੇ ਵੱਡੇ ਮੁਲਕ ਖੜੇ ਸੀ ਤੇ ਤੁਹਾਡੇ ਪੁਰਖਿਆਂ ਨੇ 100 ਤੋਂ 150 ਦੀ ਗਿਣਤੀ ਦੇ ਵਿੱਚ ਇਹਨਾਂ ਨੂੰ ਲੋਹੇ ਦੇ ਚਣੇ ਚਬਾ ਛੱਡੇ। ਸੋ ਮਾਣ ਕਰਿਆ ਕਰੋ 84 ਚ ਸਾਡਾ ਜਰਨੈਲ ਸ਼ਹੀਦ ਹੁੰਦਾ ਏ ਤੇ 91 92 ਤੱਕ ਇਸ ਹਕੂਮਤ ਨੂੰ ਵਾਹਣੀ ਪਾ ਛੱਡਿਆ। ਅੱਜ ਇੱਕ ਸਾਡੇ ਕੋਲ ਸਿੱਖ ਤੇ ਲੜਨ ਵਾਲੇ ਯੋਧੇ ਜਿਹੜੇ ਸੀ 650 ਤੋਂ ਵੱਧ ਗਿਣਤੀ ਨਹੀਂ ਸੀ ਸਾਡੀ। ਸੋ ਮਾਣ ਕਰਿਆ ਕਰੋ ਪੁਰਖਿਆਂ ਤੋਂ। ਇਸ ਕੈਨੇਡਾ ਦੀ ਧਰਤੀ ਦੇ ਉੱਤੇ ਜੇ ਮਾਣ ਮਿਲਿਆ ਹੈ ਉਹ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਮਿਲਿਆ ਹੈ। ਉਹ 100 ਸਾਲ ਬਾਅਦ ਵੀ ਅੱਜ ਅਸੀਂ ਉਹਨਾਂ ਨੂੰ ਚੇਤੇ 'ਚ ਰੱਖਦੇ ਹਾਂ। ਇੱਥੇ ਮਜਬੂਰ ਹੋ ਗਿਆ ਹੈ ਜਿਹੜਾ ਫਿਲਮੀ ਇੰਡਸਟਰੀ ਆ ਉਹਨੂੰ ਫਿਲਮਾਂ ਬਣਾਉਣੀਆਂ ਪਈਆਂ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਉੱਤੇ। ਤੇ ਜਾਂ ਫਿਰ ਅੱਜ ਜੇ ਕਿਸੇ ਨੂੰ ਯਾਦ ਕੀਤਾ ਜਾਂਦਾ ਹੈ ਉਹ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਹੈ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਖਾਲਸਾ ਜੀ ਇਹ ਨਾਰੇ ਲਾਉਂਦਾ ਉਹ ਸ਼ਹੀਦ ਹਿੰਦੁਸਤਾਨ ਹਕੂਮਤ ਲਈ ਇੱਕ ਉਹਨਾਂ ਦੀ ਟੈਨਸ਼ਨ ਬਣ ਗਿਆ ਸੀ, ਉਹਨਾਂ ਦੀ ਭੱਜ ਦੌੜ ਬਣ ਗਿਆ ਸੀ। ਕੱਲੇ ਝੰਡੇ ਚੱਕ ਕੇ ਖਾਲਿਸਤਾਨ ਦੇ ਨਾਰੇ ਲਾਉਣੇ ਇਹ ਮਰਦਾਨਗੀ ਨਹੀਂ ਆ। ਉਸ ਹਕੂਮਤ ਨੂੰ ਉਸ ਗਰਾਊਂਡ ਜ਼ੀਰੋ ਦੇ ਉੱਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੇ ਬਾਣੀ ਪਾਇਆ ਸੀ। ਉਹਨਾਂ ਨੂੰ ਪਤਾ ਸੀ ਹਰਦੀਪ ਸਿੰਘ ਨਿੱਜਰ ਜਿਹੜਾ ਗਰਾਊਂਡ ਜ਼ੀਰੋ ਤੇ ਵਰਕ ਕਰਦਾ ਪਿਆ ਉਹਨਾਂ ਨੂੰ ਉਸ ਕਰਕੇ ਸਾਡਾ ਭਰਾ ਸ਼ਹੀਦ ਕਰਨਾ ਪਿਆ। ਉਹ ਕਹਿੰਦਾ ਸੀ ਜੇ ਸਾਡਾ ਇੱਕ ਸਿਰ ਸੁੱਟ ਕੇ ਜਾਂਦੇ ਆ ਤੇ ਸਾਡੇ ਭਰਾਵਾਂ ਨੂੰ 4 ਸਿਰ ਸੁੱਟ ਕੇ ਆਉਣ ਦੀ ਲੋੜ ਹੈ, ਕਿਉਂਕਿ ਸਾਡੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਜੇ ਅਸੀਂ ਦਿੱਲੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਾਂਗੇ ਸਾਡਾ ਬੰਦਾ ਉਹੀ ਹੈ। ਇਹ ਦੀਪ ਸਿੰਘ ਸਿੱਧੂ ਦੇ ਬੋਲ ਸੀ, ਅਸੀਂ ਮੈਦਾਨੇ ਜੰਗ ਦੇ ਵਿੱਚ ਤਕੜੇ ਹੋਏ ਤੇ ਸਾਨੂੰ ਟੇਬਲ ਤੇ ਅਗਲਾ ਤਾਲ ਪਾਉਣਾ ਆ। ਜੇ ਅਸੀਂ ਮੈਦਾਨੇ ਜੰਗ ਦੇ ਵਿੱਚ ਤਕੜੇ ਨਾ ਹੋਏ ਤੇ ਇਹਨਾਂ ਸਾਨੂੰ ਟੇਬਲ ਤੇ ਨਹੀਂ ਪਾਉਣਾ। ਸੋ ਨੌਜਵਾਨੋ ਪੰਜਾਬ ਛੱਡਿਆ ਅਸੀਂ ਮਜਬੂਰੀ ਖਾਤਰ ਕੈਨੇਡਾ ਆਏ ਆ ਤੇ ਸਾਨੂੰ ਸ਼ਾਇਦ ਜੇ ਪੰਜਾਬ ਨਾ ਛੱਡਦੇ ਤੇ ਸਾਨੂੰ ਪਤਾ ਨਾ ਲੱਗਦਾ ਕਿ ਸਾਡਾ ਪੰਜਾਬ ਇੱਕ ਵਿਲੱਖਣ ਹੈ। ਇਹ ਸੋਨੇ ਦੀ ਚਿੜੀ ਹੈ ਜਿੱਥੇ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ। ਉਹ ਜਿੱਥੇ 84 ਤੋਂ ਲਾ ਕੇ 92 93 ਤੱਕ ਕੁਝ ਯੋਧਿਆਂ ਨੇ ਸਾਡਿਆਂ ਨੇ ਤੁਹਾਡਾ ਜਿਹੜਾ ਸਿਰ ਉੱਚਾ ਰੱਖਿਆ, ਤੁਹਾਡੀਆਂ ਪੱਗਾਂ ਦਾ ਮੁੱਲ ਪਿਆ। ਅੱਜ ਕੈਨੇਡਾ ਅਮਰੀਕਾ ਆਸਟ੍ਰੇਲੀਆ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰ ਲਈ ਤੁਹਾਨੂੰ ਟੇਬਲ ਤੇ ਪਾਉਂਦੀਆਂ ਨੇ ਕਿਉਂਕਿ ਤੁਹਾਡੇ ਪੁਰਖਿਆਂ ਨੇ ਉਹ ਤੁਹਾਨੂੰ ਮਾਣ ਬਖਸ਼ਿਆ ਏ, ਆਪਾ ਵਾਰਿਆ ਏ ਜਿਸ ਤਰ੍ਹਾਂ। ਪਰ ਇੱਥੇ ਗੱਲ 200 ਸਾਲ ਦੇ ਇਤਿਹਾਸ ਦੇ ਪੰਨਿਆਂ 'ਚ ਦੋਨਾਂ ਮਰਦਾਂ ਦੀ ਗੱਲ ਹੁੰਦੀ ਆ। ਸ਼ਹੀਦ ਮੇਵਾ ਸਿੰਘ ਲੋਪੋਕੇ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ। ਸਾਨੂੰ ਮਾਣ ਹੈ, ਸਾਨੂੰ ਸਮਾਂ ਮਿਲਿਆ ਹੈ ਉਹਨਾਂ ਵੀਰਾਂ ਦੇ ਨਾਲ ਸਮਾਂ ਗੁਜ਼ਾਰਨ ਦਾ। ਇੱਥੇ ਬਾਬਾ ਖੇਲਾ ਏ ਜਿਨ੍ਹਾਂ ਦੇ ਸਿਰ ਦੇ ਉੱਤੇ ਉਸ ਹਕੂਮਤ ਨੇ ਨਾਮ ਰੱਖਿਆ, ਇਹਨਾਂ ਨੂੰ ਜਹਾਜ਼ਾਂ 'ਚ ਚੜ੍ਹਦੇ ਰੋਕਿਆ ਗਿਆ ਏ। ਸੋ ਗੱਲ ਇਹ ਕਿ ਜੇ ਇਹਨਾਂ ਦੀਆਂ ਪੈੜਾਂ 'ਚ ਪੈਰ ਰੱਖਣਾ ਹੈ ਫਿਰ ਨੌਜਵਾਨੋ ਉਹ ਗੱਲ ਹਕੂਮਤ ਨੂੰ ਦੱਸਣੀ ਪਊਗੀ ਕਿ ਆ ਸਾਡੇ ਸਿਰ ਇੰਨੇ ਸਸਤੇ ਨਹੀਂ ਆ, ਸਾਡੇ ਸਿਰ ਇੰਨੇ ਮਹਿੰਗੇ ਆ ਕਿ ਪੰਨੂ ਦਾ ਸਿਰ ਵੱਢਣ ਵਾਸਤੇ ਉਹਨਾਂ ਨੂੰ ਲੱਖ ਲੱਖ ਡਾਲਰ ਭਰਨਾ ਪਿਆ ਏ। ਇੱਕ ਉਹ ਸਮਾਂ ਸੀ ਜਿੱਦਣ ਕੁਝ ਰੁਪਈਏ ਕੁਝ ਟਕੇ ਮੁੱਲ ਸੀ ਤੁਹਾਡੇ ਸਿਰ ਦਾ ਤਾਂ ਤੁਹਾਡੇ ਪੁਰਖਿਆਂ ਨੇ ਅੱਜ ਉੱਥੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਲੱਖਾਂ ਡਾਲਰ ਤੁਹਾਡੇ ਸਿਰਾਂ ਦਾ ਮੁੱਲ ਪੈਂਦਾ ਏ। ਜੇ ਤੇ ਇਸ ਗੱਲ ਦੇ ਉੱਤੇ ਰਹਿਣਾ ਤੇ ਫਿਰ ਗੁਰੂ ਗੋਬਿੰਦ ਸਿੰਘ ਦੇ ਚਾਕਰ ਬਣ ਕੇ, ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣ ਕੇ ਇਸ ਹਕੂਮਤ ਜਦੋਂ ਤੱਕ ਸਾਡਾ ਖਾਲਸਾ ਰਾਜ ਖਾਲਿਸਤਾਨ ਆਜ਼ਾਦ ਨਹੀਂ ਹੁੰਦਾ ਇਸ ਹਕੂਮਤ ਨੂੰ ਇਦਾਂ ਹੀ ਲਲਕਾਰਦੇ ਰਵਾਂਗੇ। ਧਰਤੀ ਪੰਜਾਬ ਦੀ ਹੋਵੇ ਜਾਂ ਧਰਤੀ ਪ੍ਰਦੇਸ਼, ਸਾਡੇ ਪੁਰਖਿਆਂ ਨੇ ਗਦਰ ਲਹਿਰ ਚਲਾਈ, ਅਸੀਂ ਉਹਨਾਂ ਦੀਆਂ ਪੈੜਾਂ 'ਚ ਪੈਰ ਰੱਖਾਂਗੇ। ਉਦੋਂ ਤੱਕ ਨਹੀਂ ਚੁੱਪ ਬੈਠਾਂਗੇ ਜਦੋਂ ਤੱਕ ਪੰਜਾਬ ਦੀ ਧਰਤੀ ਤੇ ਦੁਬਾਰਾ ਸਰਕਾਰੇ ਖਾਲਸਾ ਖਾਲਿਸਤਾਨ ਰਾਜ ਸਥਾਪਿਤ ਨਹੀਂ ਹੁੰਦਾ।
जिंदाबाद खालिस्तान जिंदाबाद राज करेगा लेकर आगे खालिस्तान बोले सोनिहाल शहीद हरदीप सिंह निज्जर शहीद दीप सिंह सिद्धू भाई अवतार सिंह कंडा भाई परमजीत सिंह पंजवड़ शहीदों ਤੁਹਾਡੀ ਸੋਚ ਤੇ ਭਾਊ ਅਮਰਤਪਾਲ ਦੀ ਸੋਚ ਤੇ ਭਾਊ ਪੰਨੂ ਦੀ ਸੋਚ ਤੇ ਸਿਮਰਨਜੀਤ ਮਾਨ ਦੀ ਸੋਚ ਤੇ ਪਰਮਜੀਤ ਪੰਜਵੜ ਤੇਰੀ ਸੋਚ ਤੇ ਦਲ ਖਾਲਸਾ ਦੀ ਸੋਚ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਇੱਕ ਮੁੱਠ ਹੋ ਕੇ 71 ਦਾ ਸਾਥ ਦੇ ਕੇ ਚਲੀਏ। ਇਹਨਾਂ ਜ਼ਾਲਮਾਂ ਨੂੰ ਨੱਥ ਦੇ ਪੈਣੀ ਆ, ਨੱਥ ਪਾ ਲਈ ਆ। ਇਹ ਬੈਠ ਕੇ ਢਾਲਿਆ ਸਿੰਘਾਂ ਨੇ। ਇਹ ਥੋੜੇ ਦਿਨਾਂ ਦੀ ਖੇਡ ਆ ਜਦੋਂ ਤੁਹਾਡੇ ਇਹ ਖਾਲਸਾਈ ਇਹ ਖਾਲਸਤਾਨ ਦੇ ਨਿਸ਼ਾਨ ਵੱਡੀਆਂ ਬਿਲਡਿੰਗਾਂ ਦੇ ਝੁੱਲ ਜਾਣੇ ਨੇ। ਅੱਜ ਹੀ ਦੇਖੋ ਤੁਸੀਂ ਇਕੱਠੇ ਹੋ ਕੇ ਆਇਆ ਨਾ ਡਰਦੇ ਨੇ ਆਪਣੀ ਤਿਰੰਗੀ ਲੀਰ ਲਾ ਲਈ ਆ ਤਿਰੰਗੀ ਲੀਰ ਲਾ ਕੇ ਭੱਜ ਗਏ ਨੇ ਵੈਸੀ ਵਾਲੇ। ਵੈਸੀ ਤੋਂ ਤਿਰੰਗੀ ਲੀਰ ਲਾ ਕੇ ਭੱਜ ਗਏ ਨੇ। ਉਹਨਾਂ ਨੂੰ ਪਤਾ ਖਾਲਸੇ ਨੇ ਲੀਰੋ ਲੀਰ ਕਰ ਛੱਡਣੀ ਆ। ਖਾਲਸਾ ਜੀ ਇਹ ਹੁੰਦਾ ਤੁਹਾਡੇ ਇਕੱਠ ਦਾ, ਇਹ ਹੁੰਦਾ ਤੁਹਾਡੀ ਇਕੱਤਰਤਾ ਦਾ ਫਾਇਦਾ। ਜਿੰਨਾ ਚਿਰ ਤੱਕ ਖਾਲਿਸਤਾਨ ਆਜ਼ਾਦ ਨਹੀਂ ਹੋ ਜਾਂਦਾ ਅਸੀਂ ਹਰ ਇੱਕ ਤਰੀਕਾ ਵਰਤਾਂਗੇ ਜਿਸ ਵੀ ਤਰੀਕੇ ਦੇ ਨਾਲ ਖਾਲਿਸਤਾਨ ਆਜ਼ਾਦ ਹੋਵੇਗਾ। ਅੱਜ ਲੋੜ ਹੈ ਪੰਨੂ ਦੀ ਸੋਚ ਤੇ ਪੈਰਾ ਦੀਏ ਠੋਕ ਕੇ, ਕਿਉਂਕਿ ਅੱਜ ਦੁਨੀਆ ਦੇ ਵਿੱਚ ਰੈਫਰੈਂਡਮ ਦੀ ਲੋੜ ਹੈ। ਅੱਜ ਘਰ ਦੇ ਵਿੱਚ ਤੁਸੀਂ ਦੱਸ ਦਿੱਤਾ ਟੋਰਾਂਟੋ ਦੇ ਵਿੱਚ 3 ਲੱਖ ਵੋਟ ਦਾ ਪੈਣਾ। ਇਹ ਦੱਸਦਾ ਹੈ ਕਿ ਹਰ ਇੱਕ ਸਿੱਖਾਂ ਦਾ ਬੱਚਾ ਖਾਲਿਸਤਾਨ ਲਈ ਲੜ ਰਿਹਾ, ਖਾਲਿਸਤਾਨ ਲਈ ਆਪਣਾ ਯੋਗਦਾਨ ਪਾ ਰਿਹਾ। ਸਰੀ ਦੇ ਵਿੱਚ 2.5 ਲੱਖ ਵੋਟ ਦਾ ਪੈ ਜਾਣਾ ਇਹ ਦੱਸਦਾ ਹੈ ਕਿ ਮੁੱਠੀ ਭਰ ਨਹੀਂ, ਇੱਕ ਇਕੱਲੇ ਸ਼ਹਿਰ ਵਿੱਚ 2.5 ਲੱਖ ਖਾਲਿਸਤਾਨੀ ਬੈਠਾ। ਜੇ ਕੈਲਗਰੀ ਗਏ ਆ ਲੱਖਾਂ ਦੀ ਤਾਦਾਦ ਵਿੱਚ ਵੋਟਾਂ ਪਈਆਂ, ਲੰਡਨ ਵਿੱਚ ਪਈਆਂ, ਆਸਟ੍ਰੇਲੀਆ 'ਚ ਪਈਆਂ। 5 ਵਾਰੀ ਜ਼ੋਰ ਲਾਇਆ ਇਹਨਾਂ ਨੇ ਸਾਡਾ ਉੱਥੇ ਸੈਂਟਰ ਕੈਂਸਲ ਕਰਾਉਣ ਦੀ। ਸਭ ਤੋਂ ਵੱਧ ਵੋਟ ਆਸਟ੍ਰੇਲੀਆ ਵਿੱਚ ਪਈ ਆ। ਅੱਜ ਦਾ ਇਕੱਠ ਅੱਜ ਚੱਕੇ ਹੋਏ ਤੁਹਾਡੇ ਝੰਡੇ ਇਹ ਦੱਸਦੇ ਆ ਹਰ ਇੱਕ ਤਰੀਕਾ ਵਰਤਾਂਗੇ। ਅੱਜ ਖਾਲਿਸਤਾਨ ਲਈ ਰੈਫਰੈਂਡਮ ਦੀ ਵੋਟ ਤੇ ਬਹਿਣਾ ਦੇਣਾ ਠੋਕ ਕੇ, ਰੈਫਰੈਂਡਮ ਦੀ ਵੋਟ ਤੇ ਰੈਫਰੈਂਡਮ ਦੀ ਵੋਟ ਤੇ ਰੈਫਰੈਂਡਮ ਦੀ ਵੋਟ ਤੇ ਪੰਨੂ ਤੇਰੀ ਸੋਚ ਤੇ ਪੰਨੂ ਤੇਰੀ ਸੋਚ ਤੇ ਖਾਲਸਾ ਜੀ ਜ਼ਾਲਮ ਜ਼ੁਲਮ ਕਰਨ ਤੋਂ ਨਹੀਂ ਟਲਦਾ। ਉਹ ਹਰ ਇੱਕ ਤਰੀਕੇ ਦੇ ਨਾਲ ਤੁਹਾਡੀ ਆਵਾਜ਼ ਬੰਦ ਕਰਨੀ ਚਾਹੁੰਦਾ। ਇਹਨਾਂ ਨੂੰ ਇਹ ਨਹੀਂ ਪਤਾ ਇਹ ਗੁਰੂ ਕਲਗੀਧਰ ਦੇ ਪੁੱਤਰ ਪੁੱਤਰੀਆਂ, ਇਹ ਗੁਰੂ ਕਲਗੀਧਰ ਦੇ ਸਿੰਘ ਸਿੰਘਣੀਆਂ ਇਹਨਾਂ ਨੇ ਬੰਦ ਕਟਾਏ ਨੇ, ਇਹ ਖੋਪੜੀਆਂ ਲਾਈਆਂ, ਇਹਨਾਂ ਚਰਖੜੀਆਂ ਦੇ ਚੜੇ ਨੇ। ਇੱਕ ਦੀਪ ਬੁਝਾਉਣ ਦੀ ਕੋਸ਼ਿਸ਼ ਕੀਤੀ ਆ। ਅੱਜ ਘਰ ਦੀਪ ਜਾਗੇ ਨੇ। ਉਹਨਾਂ ਨੇ ਆਪਣਾ ਖੂਨ ਪਾ ਕੇ ਇਹ ਚੱਲ ਰਹੀ ਸ਼ਮਾਂ ਦੀ ਲਾਟਾਂ ਨੂੰ ਉੱਚੀਆਂ ਕਰ ਦਿੱਤਾ। ਖਾਲਸਾ ਜੀ ਅਸੀਂ ਪ੍ਰਣ ਕਰਦੇ ਆ ਜਿੰਨਾ ਚਿਰ ਤੱਕ ਭਾਈ ਹਰਦੀਪ ਸਿੰਘ ਨਿੱਜਰ ਦੀ ਸੋਚ ਖਾਲਿਸਤਾਨ ਨੂੰ ਆਜ਼ਾਦ ਕਰਾਉਣਾ, ਜਿੰਨਾ ਚਿਰ ਤੱਕ ਕਰਾ ਨਹੀਂ ਲੈਂਦੇਗੇ ਦੋਏ ਕੰਮ ਹੋਣਗੇ। ਮਰ ਜਾਵਾਂਗੇ, ਸ਼ਹੀਦ ਹੋ ਜਾਵਾਂਗੇ। ਘਰਾਂ 'ਚ ਬੈਠਣ ਦਾ ਕੰਮ ਹੀ ਨਹੀਂ ਹੈਗਾ, ਡਰਨ ਦਾ ਕੋਈ ਕੰਮ ਹੀ ਨਹੀਂ ਹੈਗਾ। ਖਾਲਿਸਤਾਨ ਜਿੰਦਾਬਾਦ, ਝੰਡੇ ਉੱਤੇ ਚੱਕ ਕੇ ਖਾਲਿਸਤਾਨ ਜਿੰਦਾਬਾਦ, ਜੋਰ ਨਾਲ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਜੀਤੋ ਤੁਹਾਡੀ ਸੋਚ ਤੇ ਜੀਤੋ ਤੁਹਾਡੀ ਸੋਚ ਤੇ ਦੀਪ ਨਿੱਜਰ ਦੀ ਸੋਚ ਤੇ ਜੀਤੋ ਤੁਹਾਡੀ ਸੋਚ ਤੇ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਜੀਤੋ ਤੁਹਾਡੀ ਸੋਚ ਤੇ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ, ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ, ਖਾਲਿਸਤਾਨ। ਖਾਲਸਾ ਜੀ ਕਈ ਬੁਝਦਨ ਲੋਕ ਕਹਿੰਦੇ ਆ ਇਹ ਝੰਡਿਆਂ ਨਾਲ ਕੁਝ ਨਹੀਂ ਬਣਦਾ। ਇਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਚੀਕਾਂ ਨਿਕਲ ਗਈਆਂ ਦਿੱਲੀ ਤੱਕ
ਇਹਨਾਂ ਦੀ ਹਿੱਕ ਵਿੱਚ ਵੱਜਦਾ ਤੁਹਾਡੇ ਝੰਡਾ ਚੱਕਿਆ ਮੋਢਿਆਂ ਤੇ। ਇਹ ਖਾਲਸਾ ਜੀ ਇਹ ਝੰਡੇ ਇੱਥੇ ਹੀ ਰਹਿਣੇ ਆ, ਇਹਨਾਂ ਦੀ ਹਿੱਕ ਵਿੱਚ ਕੱਟਾਂਗੇ, ਜਿਉਂਦੇ ਰਹੇ ਰਾਜ ਬਣਾਂਗੇ, ਸ਼ਹੀਦ ਹੋ ਗਏ ਗੁਰੂ ਦੇ ਚਰਨਾਂ ਵਿੱਚ ਜਾਵਾਂਗੇ, ਕੋਈ ਪਰਵਾਹ ਨਹੀਂ, ਜੰਗ ਜਾਰੀ ਰਹੂਗਾ, ਖਾਲਿਸਤਾਨ ਆਜ਼ਾਦ ਹੋਊਗਾ। ਜੇ ਨਹੀਂ ਆਜ਼ਾਦ ਹੋਊਗਾ ਇਹ ਜੰਗ ਨਹੀਂ ਰੁਕੂਗੀ ਜਿੰਨਾ ਚਿਰ ਤੱਕ ਕੇਸਰੀ ਪ੍ਰਪੰਚ ਦੁਨੀਆ ਦੇ ਕੋਨੇ-ਕੋਨੇ ਵਿੱਚ ਲਹਿਰਾ ਨਹੀਂ ਦਿੰਦੇ। ਖਾਲਸਾ ਜੀ ਇਹ ਸਟਰੈਂਥ ਸਾਨੂੰ ਤੁਹਾਡੀ ਇਸ ਇਕੱਤਰਤਾ ਤੋਂ ਅੱਜ ਪਤਾ ਲੱਗਦਾ। ਸਾਡੀਆਂ ਭੈਣਾਂ ਸਾਡੇ ਬੱਚੇ ਕੰਮ ਕਾਰ ਛੱਡ ਕੇ ਪਰਵਾਹ ਨਹੀਂ ਕੀਤੀ ਇਹਨਾਂ ਨੇ, ਇੱਕ ਛੋਟੀ ਜਿਹੀ ਕਾਲ ਤੇ ਸਾਰੇ ਬਹੀਰਾਂ ਘੱਟ ਕੇ ਦੁਨੀਆ ਦੀ ਕੱਲੀ ਕੱਲੀ ਐਮਬੈਸੀ ਅੱਜ ਘੇਰੀ ਹੋਈ ਆ। ਵੈਨਕੂਵਰ ਦੇ ਵਿੱਚ, ਟੋਰਾਂਟੋ ਦੇ ਵਿੱਚ, ਵਾਸ਼ਿੰਗਟਨ ਡੀ ਦੇ ਵਿੱਚ, ਸਾਰੇ ਸਿੰਘਾਂ ਨੇ ਲੰਡਨ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਸਾਰੇ ਗੁਰੂ ਕੇ ਖਾਲਸੇ ਇਕੱਠੇ ਹੋ ਕੇ ਇਹਦਾ ਜ਼ਾਲਮਾਂ ਨੂੰ ਘੇਰਾ ਪਾਈ ਬੈਠੇ ਆ। ਇਹਨਾਂ ਨੂੰ ਨਿਕਲ ਨਹੀਂ ਦੇਵਾਂਗੇ, ਇਹਨਾਂ ਦੀ ਹਿੰਮਤ ਨਹੀਂ ਹੈ ਆ ਕੇ ਸਾਡੇ ਸਾਹਮਣੇ ਖੜ ਸਕਣ। ਸਾਡੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ। ਇਹ ਆਵਾਜ਼ ਏਦਾਂ ਹੀ ਖੜਕਦੀ ਰਹਿਣੀ ਆ। ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਜਦੋਂ ਤੁਹਾਡੀ ਸੋਚ ਤੇ ਪੈਰਾਂ ਦੇ ਅੱਗੇ ਠੋਕ ਕੇ ਮੈਂ ਇਹਦੇ ਨਾਲ ਬੇਨਤੀ ਕਰਾਂਗਾ, ਜਿਸ ਤਰ੍ਹਾਂ ਪਹਿਲਾਂ ਵੀ ਕਹਿ ਚੁੱਕਾ, ਪੋਲਿਟਿਕਸ ਪੰਜਾਬ ਤੁਹਾਡਾ ਆਪਣਾ ਮੀਡੀਆ ਜਿੱਥੇ ਸਵਾਏ ਖਾਲਿਸਤਾਨ ਤੋਂ ਦੂਜੀ ਗੱਲ ਨਹੀਂ ਹੁੰਦੀ। ਦੂਜੇ ਪਾਸੇ ਆਪਣਾ ਯੂਐਸ ਮੀਡੀਆ ਉਹ ਵੀ ਖਾਲਿਸਤਾਨ ਦੀ ਗੱਲ ਕਰਦਾ। ਹੋਰ ਵੀ ਜਿਹੜੇ ਭੈਣ ਭਾਈ ਸੋਸ਼ਲ ਮੀਡੀਆ ਵਰਤਦੇ ਨੇ ਖਾਲਿਸਤਾਨ ਦੀ ਗੱਲ ਕਰਦੇ ਨੇ, ਉਹਨਾਂ ਦਾ ਪੂਰਨ ਸਹਿਯੋਗ ਦਈਏ। ਹਰ ਇੱਕ ਤਰੀਕੇ ਦੀ ਲੋੜ ਹੈ। ਸਾਰੇ ਨਹੀਂ ਵੀ ਸਾਹਮਣੇ ਆ ਸਕਦੇ, ਕੋਈ ਪਿਛਲੀ ਕਤਾਰ ਵਿੱਚ ਰਹਿ ਕੇ ਵੀ ਸੇਵਾ ਕਰ ਸਕਦਾ, ਉਹ ਵੀ ਪ੍ਰਵਾਨ ਹੈ। ਅਗਲਾ ਵੀ ਪ੍ਰਵਾਨ ਹੈ, ਪਿਛਲਾ ਵੀ ਪ੍ਰਵਾਨ ਹੈ, ਬੈਠਾ ਵੀ ਪ੍ਰਵਾਨ ਹੈ, ਖੜਾ ਵੀ ਪ੍ਰਵਾਨ ਹੈ। ਖਾਲਿਸਤਾਨ ਲਈ ਜਿਹੜਾ ਕੋਈ ਵੀ ਆਪਣਾ ਕਿਣਕਾ ਮਾਤਰ ਯੋਗਦਾਨ ਪਾਉਂਦਾ, ਆ ਸਾਡਾ ਸਿਰ ਉਹਦੇ ਚਰਨਾਂ ਝੁਕਦਾ ਹੈ। ਫਿਰ ਜੋਰ ਨਾ ਕਹੋ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਪਵਿੱਤਰ ਧਰਤੀ ਤੇ ਕੌਮੀ ਕਰ ਖਾਲਸਾ ਰਾਜ ਖਾਲਿਸਤਾਨ ਦੀ ਗੱਲ ਕਰਨ ਵਾਲੇ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਸ ਪੰਜਾਬ ਔਰ ਜਿੰਨੀਆਂ ਵੀ ਹਮ ਖਿਆਲੀ ਪੰਥਕ ਜਥੇਬੰਦੀਆਂ ਹਨ ਔਰ ਜਿਵੇਂ ਵੀ ਉਹ ਸਹਿਯੋਗ ਦੇ ਰਹੇ ਹਨ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ, ਜਿਹੜੇ ਕਿ ਪੰਜਾਬ 'ਚ ਬੈਠ ਕੇ ਵੀ ਆਪਣੀ ਕੌਮ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਨ। ਔਰ ਉਸੇ ਤਰ੍ਹਾਂ ਹੀ ਜੋ ਵਿਦੇਸ਼ਾਂ ਵਿੱਚ ਸਾਡੇ ਵੀਰ ਆਪਣੇ ਕੰਮਕਾਰ ਛੱਡ ਕੇ ਔਰ ਆਪਣੇ ਜੁਰਤ ਨਾਲ ਕੌਮੀ ਕਰ ਖਾਲਿਸਤਾਨ ਦੀ ਆਜ਼ਾਦੀ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ, ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਫਿਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜੋ ਵਾਸ਼ਿੰਗਟਨ ਡੀਸੀ ਵਿਖੇ ਅਮਰੀਕਾ ਵਿੱਚ ਪੈ ਰਹੀਆਂ ਹਨ, ਸਮੁੱਚੇ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਹੈ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਾ ਕੇ ਭਾਰਤੀ ਹਕੂਮਤ ਨੂੰ ਦੱਸਿਆ ਜਾਵੇ ਕਿ ਸਿੱਖ ਆਜ਼ਾਦੀ ਚਾਹੁੰਦੇ ਹਨ। ਸੋ ਹੁਣ ਸਾਡੇ ਵੀਰ ਆਪਣੇ ਸਤਨਾਮ ਸਿੰਘ ਲੱਖੋਵਾਲ ਵੀਰ ਆਪਣੇ ਵਿਚਾਰ ਪੇਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ। ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ। ਹਰ ਫੱਟੜ ਮੱਥਾ ਨਹੀਂ ਝੁਕਦਾ, ਬੰਨ ਲਾਇਆ ਹਰ ਛਲ ਨਹੀਂ ਰੁਕਦੀ। ਬੰਨ ਲਾਇਆ ਹਰ ਛਲ ਨਹੀਂ ਰੁਕਦੀ। ਆਪ ਸਾਰੇ ਜਿੰਨੇ ਵੀ ਇੱਥੇ ਅੱਜ 15 ਅਗਸਤ ਜਿਹਨੂੰ ਕਿ ਇੰਡੀਆ ਅਖੌਤੀ ਆਜ਼ਾਦੀ ਦੇ ਨਾਮ ਤੇ ਬੜੇ ਵੱਡੇ ਜਸ਼ਨ ਕਰਕੇ ਮਨਾਉਂਦਾ ਹੈ, ਆਪਾਂ ਸਾਰੇ ਸੁਹਿਰਦ ਲੋਕ ਜੋ ਪੰਜਾਬ, ਪੰਜਾਬੀਅਤ ਔਰ ਖਾਲਿਸਤਾਨ ਕੌਮੀ ਘਰ ਦੀ ਗੱਲ ਕਰਦੇ ਹਾਂ, ਆਪਾਂ ਇੱਥੇ ਪਹੁੰਚ ਕੇ ਇਹ ਦਰਸਾ ਦਿੱਤਾ ਹੈ ਕਿ ਤੁਹਾਡੀ ਇਸ ਅਖੌਤੀ ਆਜ਼ਾਦੀ ਦੇ ਨਾਲ ਸਿੱਖ ਕੌਮ ਕਦੇ ਵੀ ਖੁਸ਼ ਨਹੀਂ ਸੀ, ਨਾ ਖੁਸ਼ ਹੈ ਔਰ ਨਾ ਅਸੀਂ ਇਹਨੂੰ ਆਪਣੀ ਆਜ਼ਾਦੀ ਮੰਨਦੇ ਹਾਂ। ਕਿਉਂਕਿ ਪੰਜਾਬ ਨੂੰ ਬਟਵਾਰਾ ਕਰਕੇ ਔਰ ਪੰਜਾਬ ਦਾ 10 ਲੱਖ ਲੋਕ ਮਾਵਾਂ ਦੀ ਬੇਵੱਤੀ ਕਰਵਾ ਕੇ ਇੰਡੀਆ ਨੂੰ ਬੇਸ਼ੱਕ ਚੰਗਾ ਲੱਗਿਆ ਹੋਵੇਗਾ ਤੇ ਉਹਨੇ ਆਜ਼ਾਦੀ ਵੀ ਇਸ ਅਖੌਤੀ ਆਜ਼ਾਦੀ ਦੇ ਨਾਮ ਤੇ ਵੱਡੇ ਜਸ਼ਨ ਵੀ ਮਨਾਏ, ਪਰ ਸਿੱਖਾਂ ਦੇ ਨਾਲ ਇਹ ਹੋਈ ਬੇਹੁਰਮਤੀ ਔਰ ਸਾਡੀਆਂ ਮਾਵਾਂ, ਭੈਣਾਂ, ਧੀਆਂ ਅਤੇ ਸਾਡੇ ਘਰਾਂ ਨੂੰ ਉਜਾੜ ਕੇ ਬਣਾਈ ਹੋਈ ਇਹ ਆਜ਼ਾਦੀ, ਅਸੀਂ ਇਹਦੇ ਤੇ ਲਾਹਣਤਾਂ ਪਾਉਣ ਲਈ ਇੱਥੇ ਪਹੁੰਚਦੇ ਹਾਂ।
ਸਭ ਤੋਂ ਪਹਿਲਾਂ ਬੜੇ ਹੀ ਸਤਿਕਾਰਯੋਗ ਭਾਈ ਸੰਤੋਖ ਸਿੰਘ ਜੀ ਖੇਲਾ, ਉਸ ਤੋਂ ਬਾਅਦ ਬੜੇ ਸਤਿਕਾਰਯੋਗ ਵੀਰ ਸੁੱਜੋ ਸਾਹਿਬ, ਉਸ ਤੋਂ ਬਾਅਦ ਬੋਲ ਕੇ ਗਏ ਭਾਈ ਚਤੁਰ ਸਿੰਘ ਜੀ ਸੈਣੀ। ਇਹ ਉਹ ਲੋਕ ਹਨ ਕਿਉਂਕਿ ਸਮੇਂ ਦੇ ਨਾਲ 48 ਸਾਲ ਹੋ ਗਏ ਬਾਬਾ ਚਤੁਰ ਸਿੰਘ ਜੀ ਸੈਣੀ ਜਿਨ੍ਹਾਂ ਨੂੰ ਬੈਨ ਕੀਤਾ ਹੋਇਆ ਕਿ ਉਹ ਇੰਡੀਆ ਨਹੀਂ ਜਾ ਸਕਦੇ, ਕਿਉਂਕਿ ਇਹਨਾਂ ਨੇ ਆਪਣੀ ਜਵਾਨੀ ਵੇਲੇ ਜੋ ਲੜਾਈ ਹਕੂਮਤ ਦੇ ਸਿਰ ਚੜ੍ਹ ਕੇ ਲੜੀ ਉਹਦੇ ਕਰਕੇ ਇਹਨਾਂ ਨੂੰ ਬੈਨ ਕੀਤਾ ਹੋਇਆ ਹੈ। ਪਰ ਮੈਂ ਅੱਜ ਇੱਥੇ ਪਹੁੰਚੇ ਸਾਰੇ ਨੌਜਵਾਨ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕਿ 1984 ਤੋਂ ਪਹਿਲਾਂ ਵੀ ਸਾਡਾ ਕਤਲੇਆਮ ਕੀਤਾ ਗਿਆ। ਜਦੋਂ ਤੋਂ 1947 ਦੇ ਵਿੱਚ ਇਸ ਆਜ਼ਾਦੀ ਦਾ ਨਿੱਘ ਮਾਣਨ ਦੇ ਲਈ ਇਹਨਾਂ ਨੇ ਪੰਜਾਬ ਦਾ ਬਟਵਾਰਾ ਕੀਤਾ, ਸਭ ਤੋਂ ਪਹਿਲਾਂ ਸਿੱਖਾਂ ਨੂੰ ਆਜ਼ਾਦੀ ਹੁੰਦੇ ਸਾਰ ਹੀ ਇੱਕ ਸਾਡੇ ਉੱਤੇ ਕਲੰਕ ਲਾ ਦਿੱਤਾ ਸੀ ਕਿ ਇਹ ਜੋ ਕੌਮ ਹੈ ਇਹ ਅੱਤਵਾਦੀਆਂ ਦੀ ਕੌਮ ਹੈ। ਸਾਡੇ ਉੱਤੇ ਵੱਡੇ ਵੱਡੇ ਲਾਸ਼ਣ ਲਾਏ ਗਏ। ਪਰ ਪਿਆਰਿਓ, ਅੱਜ ਸਾਨੂੰ ਜਿਹੜੇ ਨੌਜਵਾਨੀ ਨੇ 1984 ਦੇ ਵਿੱਚ ਜੋ ਕਤਲੋਗਾਰਤ ਇਸ ਹਿੰਦ ਹਕੂਮਤ ਨੇ ਸਾਡੇ ਨਾਲ ਕੀਤੀ, ਜੇ ਤੁਸੀਂ ਉਹ ਨਹੀਂ ਦੇਖੀ, ਹੁਣ ਤੁਸੀਂ ਆਪਣੀ ਹੋਸ਼ੋ ਹਵਾਸ਼ ਦੇ ਵਿੱਚ ਬਾਈ ਦੀਪ ਸਿੱਧੂ, ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ, ਉਸ ਤੋਂ ਬਾਅਦ ਅੱਜ ਕੈਨੇਡਾ ਦੀ ਧਰਤੀ ਤੇ ਭਾਈ ਹਰਦੀਪ ਸਿੰਘ ਨਿੱਜਰ ਤੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀਆਂ ਜੋ ਸਟੇਟਮੈਂਟਾਂ ਨੇ ਉਹ ਤੁਸੀਂ ਬਕਾਇਦਾ ਸੁਣੀਆਂ ਨੇ। ਉਹਦੇ ਵਿੱਚ ਤੁਸੀਂ ਦੇਖੋ ਕਿ ਅਸੀਂ ਕਿੱਥੇ ਖੜੇ ਆ। ਬਾਈ ਦੀਪ ਨੇ ਵਾਰ-ਵਾਰ ਇੱਕ ਗੱਲ ਕਹੀ ਕਿ ਤੁਹਾਡੇ ਦੁਸ਼ਮਣ ਦੇ 10 ਸਿਰ ਹਨ ਜਿੱਦਾਂ ਰਾਵਣ ਦੇ 10 ਸਿਰ ਸੀ। ਇਹ ਕਦੇ ਤੁਹਾਡੇ ਵਿੱਚ ਆ ਕੇ ਰਲ ਜਾਂਦੇ ਹਨ ਜਿੱਦਾਂ ਕਿ ਅਕਾਲੀਆਂ ਨੇ ਘੁਸਪੈਠ ਕੀਤੀ ਪੰਥ ਦੇ ਵਿੱਚ, ਇਹ ਵੀ ਇੱਕ ਉਹਨਾਂ ਦਾ ਸਿਰ ਸੀ। ਜਿੱਦਾਂ ਕਾਂਗਰਸ ਨੇ ਸਾਡੇ ਤੇ ਅਟੈਕ ਕਰਵਾਇਆ, ਇਹ ਉਹਦਾ ਦੂਜਾ ਸਿਰ ਸੀ। ਜਿਸ ਤਰ੍ਹਾਂ ਬੀਜੇਪੀ ਨੇ ਸਾਡੇ ਤੇ ਆਪਣੇ ਕਾਨੂੰਨ ਥੋਪਣ ਦਾ ਯਤਨ ਕੀਤਾ, 750 ਕਿਸਾਨ ਮਰਵਾਉਣ ਤੋਂ ਬਾਅਦ ਉਹ 3 ਕਾਲੇ ਕਾਨੂੰਨ ਵਾਪਸ ਤਾਂ ਲੈ ਲਏ, ਪਰ ਦੂਜੇ ਤਰੀਕੇ ਨਾਲ ਅੱਜ ਲੈਂਡ ਪੋਲਿੰਗ ਕਰਕੇ ਪੰਜਾਬ ਨੂੰ ਨਾਸਤੋ ਨਬੂਦ ਕਰਨਾ ਚਾਹੁੰਦੇ ਹਨ। ਸੋ ਉਸ ਸ਼ਹੀਦ ਦੀ, ਸੰਦੀਪ ਸਿੰਘ ਸਿੱਧੂ ਦੀ, ਉਸ ਸ਼ਹੀਦੀ ਤੋਂ ਪਹਿਲਾਂ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਸਪੀਚਾਂ ਹਨ, ਉਹਨੇ ਕਿਹਾ ਸੀ ਕਿ ਤੁਹਾਨੂੰ ਪਹਿਚਾਨਣ ਦੀ ਲੋੜ ਹੈ ਕਿ ਤੁਹਾਡੇ ਵਿੱਚ ਦੁਸ਼ਮਣ ਆਪਣਾ ਸਿਰ ਬਦਲ ਕੇ, ਆਪਣਾ ਭੇਸ ਬਦਲ ਕੇ ਵੜਦਾ ਹੈ ਔਰ ਸਾਨੂੰ ਪਤਾ ਤੱਕ ਨਹੀਂ ਲੱਗਦਾ ਕਿ ਉਹ ਸਾਡੀ ਕੌਮ ਦਾ ਕਿੰਨਾ ਨੁਕਸਾਨ ਕਰ ਜਾਂਦਾ ਹੈ। ਪਿਆਰਿਓ ਵੀਰੋ, ਜਿੰਨੇ ਵੀ ਤੁਸੀਂ ਅੱਜ ਪਹੁੰਚੇ ਹੋ, ਇਹ ਮਤ ਸੋਚੋ ਕਿ ਇੱਥੇ ਬੋਲਣ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ। ਇੱਥੇ ਪਹੁੰਚਣ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਹੋਰ ਦੂਣੀ ਚੌਣੀ ਹੋ ਕੇ ਕੰਮ ਕਰਨਾ ਚਾਹੀਦਾ। ਤੁਹਾਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਰ ਹੋ ਜਾਣਾ ਚਾਹੀਦਾ ਹੈ, ਕਿਉਂਕਿ ਪਿਛਲੇ ਦਿਨੀ ਆਪਾਂ ਇਸ ਗੱਲ ਨੂੰ ਨਾ ਭੁੱਲੀਏ ਕਿ ਜਿਸ ਕਾਤਲ ਜਮਾਤ ਨੇ ਸਾਡੇ ਅਕਾਲ ਤਖਤ ਸਾਹਿਬ ਉੱਤੇ ਅਟੈਕ ਕੀਤਾ ਸੀ, ਜੇ ਉਹਨੇ ਨੁਮਾਇੰਦਿਆਂ ਨੂੰ ਅਸੀਂ ਅੱਜ ਵੀ ਇਕੱਠੇ ਹੋ ਕੇ ਫੁੱਲਾਂ ਦੇ ਗੁਲਦਸਤੇ ਦੇਣੇ ਹਨ, ਅੱਜ ਵੀ ਉਹਨਾਂ ਨੂੰ ਮਾਣ ਸਨਮਾਨ ਦੇਣਾ ਹੈ ਤੇ ਅਸੀਂ ਦੂਜੇ ਪਾਸੇ ਕੌਮ ਦੀਆਂ ਗੱਲਾਂ ਦੀਆਂ ਬਾਤਾਂ ਵੀ ਪਾਉਣੀਆਂ ਹਨ, ਇਹ ਸਾਡੇ ਦੋਗਲੇ ਕਿਰਦਾਰ ਹਨ। ਸਾਨੂੰ ਇਸ ਤੋਂ ਬਚਣ ਦੀ ਲੋੜ ਹੈ। ਕਿਸੇ ਵੀ ਪੰਥਕ ਬੰਦੇ ਨੂੰ ਇਹਨਾਂ ਕਾਤਲ ਲੋਕਾਂ ਦੇ ਨਾਲ ਖੜੇ ਹੋਣਾ ਵੀ ਇੱਕ ਲਾਹਨਤ ਦੇ ਬਰਾਬਰ ਹੈ। ਸੋ ਆਪਾਂ ਸੁਹਿਰਦਤਾ ਦੇ ਨਾਲ ਆਪਣੇ ਅੰਦਰ ਆਪਣੇ ਸੱਚ ਨੂੰ ਜਗਾ ਕੇ, ਆਪਣੇ ਸ਼ਹੀਦਾਂ ਦੀਆਂ ਗੱਲਾਂ ਨੂੰ ਜਗਾ ਕੇ, ਆਪਣੇ ਸ਼ਹੀਦਾਂ ਨੂੰ ਧਿਆਨ ਧਰ ਕੇ ਅਕਾਲ ਪੁਰਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਇਸ ਪੰਥ ਦੀ ਅਗਵਾਈ ਕਰ ਰਹੇ ਹਨ, ਅੱਜ ਸਾਨੂੰ ਇਹ ਜਾਣਨਾ ਪੈਣਾ ਜੋ ਨੁਕਸਾਨ ਸਾਡੇ ਆਪਣੇ ਹੋਣ ਦਾ ਦਿਖਾਵਾ ਕਰ ਰਹੇ ਹਨ, ਉਹਨਾਂ ਨੁਕਸਾਨ ਸ਼ਾਇਦ ਸਾਡੇ ਵਿਰੋਧੀ ਤੇ ਸਾਡੀਆਂ ਜਿਹੜੀਆਂ ਕਾਤਲ ਜਮਾਤਾਂ ਨੇ ਉਹ ਵੀ ਨਹੀਂ ਕਰ ਰਹੀਆਂ, ਜਿੰਨਾ ਸਾਨੂੰ ਆਪਣਿਆਂ ਤੋਂ ਖਤਰਾ ਹੈ। ਸੋ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਆਪਣੇ ਆਪ ਨੂੰ ਪੜ੍ਹਾਈ ਵਾਲੇ ਪਾਸੇ, ਆਪਣੇ ਆਪ ਨੂੰ ਜੋ ਸਾਡਾ ਇਤਿਹਾਸ ਹੈ ਉਹਨੂੰ ਪੜ੍ਹਨ ਦਾ ਯਤਨ ਕਰੋ। ਜੋ ਸਾਡੇ ਪੁਰਖਿਆਂ ਨੇ ਕਹਾਣੀਆਂ ਪਾਈਆਂ ਨੇ, ਉਹ ਕਹਾਣੀਆਂ ਨੂੰ ਕਦੇ ਆਪ ਵੀ ਪੜ੍ਹੋ। ਇੰਨੀ ਗੱਲ ਸੁਣਨ ਤੋਂ ਬਾਅਦ ਸਾਡੇ ਮਨਾਂ ਦੇ ਵਿੱਚ ਸਵਾਲ ਪੈਦਾ ਹੋਣਾ ਚਾਹੀਦਾ ਹੈ ਕਿ ਕੌਣ ਪੰਥਕ ਹੈ ਔਰ ਕੌਣ ਪੰਥ ਦਾ ਮੁਖੌਟਾ ਪਾ ਕੇ ਸਾਨੂੰ ਲੁੱਟ ਰਿਹਾ ਹੈ, ਕਿਉਂਕਿ ਸਿਰਫ ਕਾਤਲਾਂ ਨੂੰ ਕਾਤਲ ਕਹੀ ਜਾਣ ਨਾਲ ਗੱਲ ਨਹੀਂ ਨਿਬੜਨੀ, ਸਾਨੂੰ ਇਹ ਪਹਿਚਾਣ ਔਰ ਨਿਸ਼ਾਨਦੇਹੀ ਕਰਨੀ ਪੈਣੀ ਹੈ। ਇੱਕ ਹੋਰ ਗੱਲ ਦੱਸਦੇ ਹਾਂ, 1984 ਤੋਂ ਬਾਅਦ ਜਦੋਂ ਦਿੱਲੀ ਦੇ ਵਿੱਚ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ, ਉਦੋਂ ਇਹੀ ਕਾਤਲ ਜਮਾਤ ਸੀ। ਉਦੋਂ ਇਹੀ ਕਾਤਲ ਜਮਾਤ ਨੇ ਇਹ ਨਹੀਂ ਦੇਖਿਆ ਸੀ ਕਿ ਇਹ ਸਿੱਖ ਖਾਲਿਸਤਾਨ ਦੀ ਗੱਲ ਕਰਦਾ ਹੈ ਕਿ ਨਹੀਂ ਕਰਦਾ, ਉਹਨਾਂ ਨੇ ਇਹ ਦੇਖਿਆ ਸੀ ਇਹਦੇ ਨਾਮ ਦੇ ਪਿੱਛੇ
ਸਿੰਘ ਲੱਗਦਾ ਹੈ ਕਿ ਨਹੀਂ ਲੱਗਦਾ। ਉਹਨਾਂ ਨੇ ਤੁਹਾਡੇ ਸਿਰ ਦੀ ਪੱਗ ਨਹੀਂ ਦੇਖੀ, ਉਹਨਾਂ ਨੇ ਬਕਾਇਦਾ ਤੁਹਾਡੇ ਹੱਥਾਂ ਦੇ ਵਿੱਚ ਪਾਇਆ ਹੋਇਆ ਕੜਾ ਦੇਖਿਆ ਸੀ ਕਿ ਜੇ ਇਹਦੇ ਹੱਥ ਦੇ ਵਿੱਚ ਕੜਾ ਹੈ, ਸਿਰ ਦੇ ਉੱਤੋਂ ਵਾਲ ਕੱਟੇ ਹੋਏ ਹਨ, ਉਹਨਾਂ ਨੇ ਸਿੱਖ ਕੰਸੀਡਰ ਕਰਕੇ ਤੁਹਾਨੂੰ ਮਾਰਿਆ, ਤੁਹਾਨੂੰ ਇਕੱਠੇ ਕਰ ਕਰਕੇ ਸਾੜਿਆ, ਤੁਹਾਡੇ 6-6 5-5 ਸਾਲ ਦੇ ਬੱਚਿਆਂ ਨੂੰ ਸਟੋਵ ਦੇ ਉੱਪਰ ਜਲਾ ਦਿੱਤਾ, ਸਾੜ ਦਿੱਤਾ, ਭੁੰਨ ਦਿੱਤਾ। ਤੇ ਅਸੀਂ ਅੱਜ ਵੀ ਇਹ ਸੋਚੀਏ ਕਿ ਕੀ ਸਾਨੂੰ ਖਾਲਿਸਤਾਨ ਦੀ ਲੋੜ ਹੈ ਜਾਂ ਆਪਣੇ ਕੌਮੀ ਘਰ ਦੀ ਲੋੜ ਹੈ, ਤਾਂ ਸਾਨੂੰ ਮੰਨਣਾ ਪੈਣਾ ਹੈ। ਇੱਕ ਮੈਂ ਤੁਹਾਡੇ ਨਾਲ ਛੋਟੀ ਜੀ ਕਹਾਣੀ ਦਰਸਾ ਕੇ ਉਸ ਤੋਂ ਬਾਅਦ ਖਿਮਾ ਦਾ ਜਾਚਨ ਹੋ ਜਾਣਾ ਹੈ। ਕਹਿੰਦੇ ਹਨ ਕਿ ਕਿਸੇ ਨੇ ਇੱਕ ਵਾਰ ਕੁੱਕੜ ਖਰੀਦ ਕੇ ਲਿਆਂਦਾ, ਪਰ ਇੱਕ ਦਿਨ ਮਨ ਕਰ ਦਿੱਤਾ ਕਿ ਇਸ ਕੁੱਕੜ ਨੂੰ ਮਾਰਨਾ ਹੈ, ਕੋਈ ਬਹਾਨਾ ਚਾਹੀਦਾ ਹੈ। ਤੇ ਬਹਾਨਾ ਇਹ ਬਣਾਇਆ ਵੀ ਕੁੱਕੜ ਨੂੰ ਫਰਮਾਨ ਜਾਰੀ ਕਰ ਦਿੱਤਾ ਕਿ ਤੂੰ ਬਾਂਗ ਨਹੀਂ ਦੇਣੀ, ਜੇ ਤੂੰ ਬਾਂਗ ਦਿੱਤੀ ਤਾਂ ਅਸੀਂ ਤੈਨੂੰ ਮਾਰ ਦੇਵਾਂਗੇ। ਦੇਣੀ ਆਪਣੀ ਜਾਨ ਬਖਸ਼ੀ ਕਰਵਾਈਏ ਤੇ ਆਪਾਂ ਬਾਂਗ ਦੇਣੀ ਬੰਦ ਕਰ ਦਈਏ ਤਾਂ ਕਿ ਸਾਡੇ ਉੱਤੇ ਕੋਈ ਜ਼ੁਲਮ ਨਾ ਹੋ ਜਾਵੇ। ਅਗਲੇ ਦਿਨ ਉਸ ਮਾਲਕ ਨੇ ਦੇਖਿਆ ਵੀ ਵਾਕਈ ਹੀ ਕੁੱਕੜ ਨੇ ਬਾਂਗ ਨਹੀਂ ਦਿੱਤੀ, ਪਰ ਜਦੋਂ ਬਾਂਗ ਦਿੰਦਿਆਂ ਉਹਨੇ ਆਵਾਜ਼ ਨਹੀਂ ਕੱਢੀ, ਪਰ ਆਪਣੇ ਖੰਭ ਫੜਫੜਾਏ ਔਰ ਉਹਨੇ ਆਪਣੀ ਗਰਦਨ ਉੱਚੀ ਕੀਤੀ। ਇਹ ਬਹਾਨਾ ਅਗਲੇ ਦਿਨ ਉਹਦੇ ਮਾਲਕ ਨੇ ਉਹਨੂੰ ਸੁਣਾ ਦਿੱਤਾ ਕਿ ਜੇ ਤੂੰ ਗਰਦਨ ਉੱਚੀ ਕਰਕੇ ਫੰਗ ਵੀ ਫੜਕਰਾਏ ਫਿਰ ਵੀ ਤੈਨੂੰ ਅਸੀਂ ਮਾਰ ਦਿਆਂਗੇ, ਇਸ ਕਰਕੇ ਤੂੰ ਇਹ ਵੀ ਕੰਮ ਨਹੀਂ ਕਰਨਾ। ਤੇ ਕੁੱਕੜ ਸਿਆਣਾ ਸੀ, ਉਹਨੇ ਆਪਣੀ ਸਿਆਣਪ ਇਸ ਲਹਿਜ਼ੇ ਨਾਲ ਵਰਤੀ ਕਿ ਅਗਲੇ ਦਿਨ ਨਾ ਬਾਂਗ ਦੇਣ ਦਾ ਨਾਟਕ ਕੀਤਾ, ਨਾ ਆਪਣੇ ਖੰਭਾਂ ਨੂੰ ਹਿਲਾਇਆ, ਚੁੱਪ ਕਰਕੇ ਮੁਰਗੀ ਦੇ ਵਾਂਗ ਆਪਣੀ ਜ਼ਿੰਦਗੀ ਬਸਰ ਕਰਨ ਦੇ ਵਿੱਚ ਰਾਜੀ ਹੋ ਗਿਆ। ਤੇ ਉਸ ਤੋਂ ਅਗਲੇ ਦਿਨ ਉਸੇ ਮਾਲਕ ਨੇ ਕਹਿ ਦਿੱਤਾ ਕਿ ਤੇਰੇ ਅੱਜ ਵੀ ਜਾਨ ਮੇਰੀ ਮੁੱਠੀ ਦੇ ਵਿੱਚ ਹੈ। ਉਹਨੇ ਦੇਖਿਆ ਕਿ ਇਹ ਤਾਂ ਇਹਦੇ ਨਾਲ ਵੀ ਸਹਿਮਤ ਹੋ ਗਿਆ, ਇਹਨੂੰ ਕੋਈ ਇਦਾਂ ਦਾ ਕੰਮ ਦਈਏ ਜਿਹਦੇ ਵਿੱਚ ਇਹਦੇ ਲਈ ਉਹ ਕਰਨਾ ਅਸੰਭਵ ਹੋ ਜਾਵੇ ਤੇ ਮੈਨੂੰ ਇਹਨੂੰ ਮਾਰਨਾ ਸੌਖਾ ਹੋ ਜਾਵੇ। ਉਸ ਮਾਲਕ ਨੇ ਪੁੱਛਿਆ ਤੈਨੂੰ ਮੌਤ ਤੋਂ ਇੰਨਾ ਡਰ ਹੈ, ਤੂੰ ਤਾਂ ਰੋ ਰਿਹਾ ਹੈ? ਉਹਨੇ ਕਿਹਾ ਮੈਂ ਮੌਤ ਤੋਂ ਨਹੀਂ ਡਰ ਰਿਹਾ, ਮੈਂ ਇਹ ਸੋਚ ਰਿਹਾ ਕਿ ਤੇਰੇ ਡਰ ਕਰਕੇ ਮੈਂ ਬਾਂਗ ਦੇਣੀ ਛੱਡ ਦਿੱਤੀ, ਤੇਰੇ ਡਰ ਕਰਕੇ ਮੈਂ ਗਰਦਨ ਉੱਚੀ ਕਰਨੀ ਛੱਡ ਦਿੱਤੀ, ਪਰ ਉਹਦੇ ਨਾਲ ਵੀ ਮੇਰਾ ਕੋਈ ਭਲਾ ਨਹੀਂ ਹੋਇਆ ਕਿਉਂਕਿ ਤੂੰ ਅੱਜ ਉੱਥੇ ਪਹੁੰਚ ਗਿਆ ਜੋ ਮੈਂ ਕਰ ਹੀ ਨਹੀਂ ਸਕਦਾ ਕਿ ਮੈਂ ਮੁਰਗੀ ਵਾਂਗੂ ਆਂਡਾ ਦੇ ਦੇਵਾਂ। ਇਹਦਾ ਮਤਲਬ ਕੀ ਹੈ ਕਿ ਮੌਤ ਅਟਲ ਸਚਾਈ ਹੈ। ਜਿਨ੍ਹਾਂ ਨੇ ਤੁਹਾਨੂੰ ਮਾਰਨ ਦਾ ਪ੍ਰਣ ਕੀਤਾ ਹੋਇਆ ਹੈ ਉਹਨਾਂ ਨੇ ਤੁਹਾਨੂੰ ਮਾਰਨਾ ਹੀ ਹੈ। ਤੁਸੀਂ ਇਹ ਮਤ ਸੋਚੋ ਕਿ ਆਪਾਂ ਖਾਲਿਸਤਾਨ ਦੀ ਗੱਲ ਨਾ ਕਰੀਏ ਫਿਰ ਬਚ ਜਾਵਾਂਗੇ। ਜਿਨ੍ਹਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਤੇ ਜਿਨ੍ਹਾਂ ਨੇ ਖਾਲਿਸਤਾਨ ਦੀ ਨਾ ਗੱਲ ਕੀਤੀ ਮਾਰੇ ਸਾਰੇ ਹੀ ਜਾਣਗੇ। ਜਿਸ ਤਰ੍ਹਾਂ ਜਰਮਨ ਦੇ ਵਿੱਚ ਹੋਇਆ, ਜਿਹੜੇ ਲੋਕ ਜਿਊਸ਼ ਲੋਕ ਜਿਹੜੇ ਗੱਲ ਕਰਦੇ ਸੀ ਆਜ਼ਾਦੀ ਦੀ, ਦੂਜਿਆਂ ਨੂੰ ਇਹ ਲੱਗਦਾ ਸੀ ਇਹ ਪਾਗਲ ਲੋਕ ਨੇ, ਇਹਨਾਂ ਨੇ ਇੱਕ ਦਿਨ ਹਿਟਲਰ ਦੇ ਸ਼ਿਕਾਰ ਹੋ ਜਾਣਾ ਹੈ। ਪਰ ਜਿਸ ਦਿਨ ਹਿਟਲਰ ਦਾ ਸ਼ਿਕਾਰ ਹੋਏ ਉਹ ਸਾਰੇ ਹੀ ਹੋਏ ਜਿਹੜੇ ਖਾਲਿਸਤਾਨ ਦੀ ਗੱਲ ਤੇ ਜਿਹੜੇ ਆਪਣੀ ਆਜ਼ਾਦੀ ਦੀ ਗੱਲ ਨਹੀਂ ਕਰਦੇ ਸੀ। ਸੋ ਜਿੰਨੇ ਵੀ ਇੱਥੇ ਨੌਜਵਾਨ ਪਹੁੰਚੇ ਹਨ, ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ, ਜਿੱਥੇ ਅਸੀਂ 15 ਅਗਸਤ ਤੇ ਇਹਨਾਂ ਜ਼ੁਲਮ ਦੇ ਮਸੀਹੇ ਲੋਕ ਜਿਹੜੀਆਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਅੰਦਰ ਬੈਠ ਕੇ ਵੀਡੀਓ ਬਣਾ ਸਕਦੇ ਹਨ, ਤੁਹਾਡੀ ਨਿਸ਼ਾਨਦੇਹੀ ਕਰ ਸਕਦੇ ਹਨ, ਤੁਹਾਨੂੰ ਇੰਡੀਆ ਗਿਆ ਨੂੰ ਖਤਰਾ ਪੈਦਾ ਕਰ ਸਕਦੇ ਹਨ, ਪਰ ਪਿਆਰਿਓ ਅਸੀਂ ਉਹਨਾਂ ਸ਼ਹੀਦਾਂ ਦੇ ਪੂਰਨਿਆਂ ਦੇ ਉੱਤੇ ਤੁਰੇ ਹਾਂ ਜਿਨ੍ਹਾਂ ਨੂੰ ਪਤਾ ਸੀ ਕਿ ਇੱਕ ਦਿਨ ਮੌਤ ਆਵੇਗੀ, ਪਰ ਮੌਤ ਤੋਂ ਕੋਈ ਨਹੀਂ ਬਚਿਆ। ਮੌਤ ਉਹਨਾਂ ਨੂੰ ਵੀ ਆਉਂਦੀ ਹੈ ਜੋ ਪਿੱਛੇ ਦੇਖ ਕੇ ਕੌਮ ਦਾ ਤਮਾਸ਼ਾ ਦੇਖਦੇ ਹਨ, ਮੌਤ ਉਹਨਾਂ ਨੂੰ ਵੀ ਆਏਗੀ ਜੋ ਬਹਿਰੂਪੀਏ ਹੋ ਕੇ ਕੌਮ ਦਾ ਨੁਕਸਾਨ ਕਰਦੇ ਹਨ। ਇਸ ਕਰਕੇ ਜੇ ਸਾਨੂੰ ਮੌਤ ਆਏਗੀ ਅਸੀਂ ਸ਼ਰੇਆਮ ਉਸ ਖਾਲਿਸਤਾਨ ਕੌਮੀ ਘਰ ਦੀ ਗੱਲ ਕਰਦੇ ਹਾਂ। ਜੇ ਸਾਨੂੰ ਮੌਤ ਆਏਗੀ ਤਾਂ ਕਿ ਆਪਣੇ ਕੌਮੀ ਘਰ ਦੀ ਗੱਲ ਜੋ ਹੈ ਉਹ ਹਰ ਪਲੇਟਫਾਰਮ ਤੇ ਨੌਜਵਾਨੋ ਕਰਨੀ ਸ਼ੁਰੂ ਕਰੋ। ਜਿੱਥੇ ਜਿੱਥੇ ਤੁਸੀਂ ਸੋਸ਼ਲ ਮੀਡੀਆ ਵਰਤਦੇ ਹੋ, ਇਹ ਅੱਜ ਦੁਨੀਆ ਦੇ ਵਿੱਚ ਨੈਰੇਟਿਵ ਸਿਰਜਣ ਦਾ ਸਭ ਤੋਂ ਵੱਡਾ ਹਥਿਆਰ ਹੈ, ਸਭ ਤੋਂ ਵੱਡਾ ਪਲੇਟਫਾਰਮ ਹੈ। ਜੇ ਤੁਸੀਂ ਅੱਜ 200-400 ਲੋਕ ਆਨਲਾਈਨ ਜਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਖਾਲਿਸਤਾਨ ਦੀ ਗੱਲ ਕਰੋਗੇ, ਉਹ ਗੱਲ ਬਹੁਤ ਦੂਰ ਤੱਕ ਪਹੁੰਚਦੀ ਹੈ। ਸ਼ਾਇਦ ਮਾਈਕ ਤੇ ਬੋਲਣ ਵਾਲੇ ਦੀ ਗੱਲ ਓਨੀ ਦੂਰ ਨਾ ਪਹੁੰਚੇ ਜਿੰਨੀ ਦੂਰ ਉਸ ਸੋਸ਼ਲ ਮੀਡੀਆ ਤੇ ਬੋਲਣ ਵਾਲੇ ਦੀ ਗੱਲ ਜਾਂਦੀ ਹੈ। ਸੋ ਆਪਣੀਆਂ ਪਰਸਨਲ ਗੱਲਾਂ ਨੂੰ ਛੱਡ ਕੇ ਅਸੀਂ ਕੌਮੀ ਘਰ ਦੀ ਗੱਲ ਜੋ ਹੈ ਉਹ ਸੋਸ਼ਲ ਮੀਡੀਆ ਤੇ ਕਰੀਏ, ਤਾਂ ਹੀ ਅਸੀਂ ਆਪਣਾ ਇਸ ਦੁਨੀਆ ਤੇ ਆਇਆ ਸਫਲਾ ਸਮਝਾਂਗੇ। ਖਾਲਿਸਤਾਨ ਜਿੰਦਾਬਾਦ।
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ ਪੰਥ ਕੀ ਜੀਤ ਪੰਥ ਕੀ ਜੀਤ ਪੰਥ ਕੀ ਜੀਤ ਭਾਈ ਨਿੱਜਰ ਤੇਰੀ ਸੋਚ ਤੇ ਮੇਰਾ ਦਿਆਂਗੇ ਠੋਕ ਕੇ ਨਿੱਜਰ ਤੇਰੀ ਸੋਚ ਤੇ ਮੇਰਾ ਦਿਆਂਗੇ ਠੋਕ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਜਿੰਦਾਬਾਦ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਜਿੰਦਾਬਾਦ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਜਿੰਦਾਬਾਦ ਇੱਕ ਹੋਰ ਬੇਨਤੀ ਪਿਆਰਿਓ ਵੈਨਕੂਵਰ ਦੀ ਧਰਤੀ ਤੋਂ ਭਾਈ ਐਸਪੀ ਸਿੰਘ ਤੇ ਉਹਨਾਂ ਦੇ ਨਾਲ ਦੇ ਸਿੰਘ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਹਨ ਉਹਨਾਂ ਦਾ ਇੱਥੇ ਆਇਆ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਾਂ ਮੌਂਟਰੀਅਲ ਤੋਂ ਪਹੁੰਚੇ ਹਾਂ ਔਰ ਬਹੁਤ ਸਿੰਘ ਇਹ ਸੋਚਦੇ ਰਹਿੰਦੇ ਹਨ ਕਿ ਇੰਨੀ ਦੂਰ ਜਾਣਾ ਪੈਣਾ ਹੈ ਪਰ ਜਿਹੜੇ ਲੋਕ ਜਿਹੜੇ ਉਸ ਖਾਲਿਸਤਾਨ ਦੀ ਮੁਹਿੰਮ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਹਨ ਉਹ ਵੈਨਕੂਵਰ ਤੋਂ ਵੀ ਪਹੁੰਚੇ ਹਨ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਸੋ ਆਓ ਮੈਂ ਜੋ ਸਟੇਜ ਹੈ ਉਹ ਭਾਈ ਸੰਤੋਖ ਸਿੰਘ ਜੀ ਖੇਲਾ ਉਹਨਾਂ ਨੂੰ ਦੇਣ ਜਾ ਰਿਹਾ ਹਾਂ ਸਾਰਿਆਂ ਦਾ ਆਇਆਂ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਜੀਤੋ ਤੁਹਾਡੀ ਸੋਚ ਤੇ ਮੇਰਾ ਦਿਆਂਗੇ ਠੋਕ ਕੇ ਜੀਤੋ ਤੁਹਾਡੀ ਸੋਚ ਤੇ ਮੇਰਾ ਦਿਆਂਗੇ ਠੋਕ ਕੇ ਵਕੀਲ ਪੰਨੂ ਦੀ ਸੋਚ ਤੇ ਮੇਰਾ ਦਿਆਂਗੇ ਠੋਕ ਕੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪ ਆਪਣੇ ਕੀਮਤੀ ਟਾਈਮ ਚੋਂ ਵੀਕਰੇ ਦੇ ਵਿੱਚ ਸਮਾਂ ਛੱਡ ਕੇ ਇੱਥੇ ਪਹੁੰਚੇ ਹੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਭੁੱਲ ਗਏ ਹੋਣਗੇ ਵੀ ਟਾਈਮ ਬਹੁਤ ਹੋ ਗਿਆ ਪਰ ਸਾਡੇ ਵਾਸਤੇ ਹਜੇ ਕੱਲ ਦੀ ਗੱਲ ਆ ਜਿਨ੍ਹਾਂ ਦੇ ਮਰੇ ਆ ਜਿਨ੍ਹਾਂ ਦਾ ਸਭ ਕੁਝ ਉਜੜ ਗਿਆ ਉਹ ਹਜੇ ਜੀਂਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੀ ਜ਼ਿੰਦਗੀ ਕਿਸ ਭਾ ਨਿਕਲੀ ਆ 84 47 ਤੋਂ ਲੈ ਕੇ ਬਾਅਦ 84 ਤੇ 84 ਤੋਂ ਅੱਜ ਤੱਕ ਲਗਾਤਾਰ ਕੁਰਬਾਨੀਆਂ ਹੋ ਰਹੀਆਂ ਇਹ ਕੁਰਬਾਨੀਆਂ 47 ਦੀ ਲਗਾਤਾਰਤਾ ਹੀ ਹੈ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਹਨ ਉਹ ਪੋਲੀਟੀਕਲ ਪ੍ਰਿਜ਼ਨਰ ਹਨ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਬਾਕੀ ਆਪ ਦਾ ਇੱਥੇ ਆਉਣ ਤੇ ਇਹਨਾਂ ਨੂੰ ਇਹ ਯਾਦ ਕਰਾਉਣ ਤੇ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਆਪ ਨੇ ਇੱਥੇ ਆ ਕੇ ਇੱਕ ਵਾਰੀ ਫੇਰ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਕਿ ਅਸੀਂ ਭੁੱਲੇ ਨਹੀਂ ਭੁੱਲ ਜਾਵਾਂਗੇ ਤੇ ਸਭ ਕੁਝ ਖਤਮ ਹੋ ਜਾਏਗਾ ਇਹ ਲਗਾਤਾਰਤਾ ਬਣਾਈ ਰੱਖਣੀ ਬਹੁਤ ਜ਼ਰੂਰੀ ਆ ਤੁਸੀਂ ਖਾਸ ਕਰਕੇ ਮੌਂਟਰੀਅਲ ਤੇ ਓਟਵਾ ਦੇ ਲਾਗੇ ਹੋਰ ਸ਼ਹਿਰਾਂ ਤੋਂ ਆ ਕੇ ਇੱਥੇ ਇਸ ਪ੍ਰੋਗਰਾਮ ਨੂੰ ਕਾਮਯਾਬ ਕੀਤਾ ਆਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੈਂ ਓਟਵਾ ਸਿੱਖ ਸਟੇਡੀ ਵੱਲੋਂ ਓਟਵਾ ਦੀ ਸੰਗਤ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਦੇ ਸਿੱਖ ਪ੍ਰੋਜੈਕਟ ਵੱਲੋਂ ਆਪ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਆਪ ਦਾ ਇੱਥੇ ਹੋਣਾ ਸਾਡੇ ਸਿਰ ਮੱਥੇ ਤੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਨਾਲ ਤੁਹਾਡੀ ਸੇਵਾ ਕਰਦੇ ਰਹੀਏ ਇੰਨੀਆਂ ਕੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ ਹੁਣ ਗੱਜ ਵੱਜ ਕੇ ਬੁਲਾਓ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਾਂ ਜੀ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜਵਾਲ ਸੇ ਲੈ ਹੈ ਆਪ ਦਾ ਧੰਨਵਾਦ ਇੱਕ ਵਾਰੀ ਮੈਂ ਹੋਰ ਵੀ ਕਰਨਾ ਤੇ ਤੁਹਾਨੂੰ ਵਧਾਈ ਵੀ ਦੇਣੀ ਆ ਕਿ ਪਿਛਲੇ ਬਹੁਤ ਸਮੇਂ ਤੋਂ ਤਕਰੀਬਨ 41 ਸਾਲ ਤੋਂ ਆਪ ਇੱਥੇ ਆ ਰਹੇ ਹੋ ਤੇ ਸ਼ਾਂਤਮਈ ਪ੍ਰੋਗਰਾਮ ਆਪ ਕਰਦੇ ਹੋ ਜਿਹੜੇ ਵੀ ਕੰਟਰੀ ਵਿੱਚ ਆਪਾਂ ਰਹਿੰਦੇ ਆ ਉੱਥੇ ਦੇ ਕਾਨੂੰਨ ਦੀ ਆਪਾਂ ਉਲੰਘਣਾ ਬਿਲਕੁਲ ਨਹੀਂ ਕਰਨੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸ਼ਾਂਤਮਈ ਪ੍ਰੋਟੈਸਟ ਆਪਣਾ ਅੱਜ ਵੀ ਨੇਪਰੇ ਚੜਿਆ ਹੈ ਸੰਗਤ ਬਹੁਤ ਸੂਝਵਾਨ ਹੈ ਆਪਨੇ ਕਿਰਪਾ ਕੀਤੀ ਹੈ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਯਾਜ ਗੱਜ ਵੱਜ ਕੇ ਫਿਰ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਪੰਥ ਕੀ ਜੀਤ ਪੰਥ ਕੀ ਜੀਤ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਬਣ ਕੇ ਰਹੇਗਾ ਖਾਲਿਸਤਾਨ ਬਣ ਕੇ ਰਹੇਗਾ ਖਾਲਿਸਤਾਨ ਬਣ ਕੇ ਰਹੇਗਾ ਖਾਲਿਸਤਾਨ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀਤੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਹਰਦੀਪ ਨਿੱਜਰ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਹਰਦੀਪ ਨਿੱਜਰ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਪੰਨੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਰੈਫਰੈਂਡਮ ਦੀ ਵੋਟ ਤੇ ਪਹਿਰਾ ਦਿਆਂਗੇ ਠੋਕ ਕੇ ਰੈਫਰੈਂਡਮ ਦੀ ਵੋਟ ਤੇ ਪਹਿਰਾ ਦਿਆਂਗੇ ਠੋਕ ਕੇ ਤੁਸੀਂ ਬੋਲਦੇ ਯਾਰ ਹੌਲੀ ਖਿੜਕੀਆਂ ਟੁੱਟੀਆਂ ਚਾਹੀਦੀਆਂ ਉਹਨਾਂ ਦੀਆਂ ਪਤਾ ਲੱਗੇ ਵੇ ਗੁਰੂ ਕਾ ਖਾਲਸਾ ਚੜ ਕੇ ਆਇਆ ਆਪਣੇ ਹੱਕ ਖੋਣੇ ਆ ਮੰਗਣੇ ਨਹੀਂ ਹੈਗੇ ਇਹਨਾਂ ਤੋਂ ਇਹਨਾਂ ਨੂੰ ਦੱਸੇ ਚੱਕੇ ਹੋਏ ਤੁਹਾਡੇ ਝੰਡੇ ਮੋਢਿਆਂ ਤੇ ਜਿੰਨਾ ਚਿਰ ਤੱਕ ਖਾਲਸਾ ਦੀਆਂ ਬੈਸੀਆਂ ਤੇ ਲਹਿਰਾ ਨਹੀਂ ਦਿੰਦੇ ਇਹ ਇੱਕ ਇੱਕ ਕਤਲ ਦਾ ਇੱਕ ਇੱਕ ਕੀਤੇ ਦੇ ਉਹਨਾਂ ਦੇ ਗੁਨਾਹ ਦਾ ਗੁਰੂ ਕੇ ਖਾਲਸੇ ਨੇ ਫੈਸਲਾ ਕਰਨਾ ਗੁਰੂ ਕੇ ਖਾਲਸੇ ਨੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਦੇਣੀਆਂ ਜਿੱਥੇ ਮਰਜ਼ੀ ਭੱਜ ਲੈਣ ਜਦੋਂ ਗੁਰੂ ਕੇ ਖਾਲਸੇ ਦਾ ਰਾਜ ਆ ਗਿਆ ਇਹਨਾਂ ਨੂੰ ਕਬਰਾਂ ਚੋਂ ਕੱਢ ਕੇ ਵੀ ਲਿਆਵਾਂਗੇ ਉਹਨਾਂ ਚਿਰ ਤੱਕ ਅਸੀਂ ਘਰਾਂ ਨੂੰ ਨਹੀਂ ਮੁੜਨਾ ਜਿੰਨਾ ਚਿਰ ਤੱਕ ਖਾਲਿਸਤਾਨ ਆਜ਼ਾਦ ਨਹੀਂ ਹੋ ਜਾਂਦਾ ਅੱਜ ਦੀ ਇਸ ਚੱਲ ਰਹੀ ਮੁਹਿੰਮ ਸਿੱਖ ਫॉर ਜਸਟਿਸ ਵੱਲੋਂ ਵਿੱਢੀ ਹੋਈ ਉਹ ਮੁਹਿੰਮ ਉਸ ਦੇ ਵਿੱਚ ਅੱਜ ਤੁਹਾਡੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਗਈ ਹੈ ਖਾਲਸਾ ਜੀ ਸਾਡਾ ਫਰਜ਼ ਬਣਦਾ ਉਹਨਾਂ ਸ਼ਹੀਦਾਂ ਦੇ ਵਾਰਸਾਂ ਨੂੰ ਉਹਨਾਂ ਸਿੱਖ ਫॉर ਜਸਟਿਸ ਦੇ ਕਾਰਕੁਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਈਏ ਉਹ ਸਾਡੀ ਆਜ਼ਾਦੀ ਲਈ ਉਹ ਖਾਲਿਸਤਾਨ ਨੂੰ ਆਜ਼ਾਦ ਕਰਾਉਣ ਲਈ ਘਰ ਛੱਡ ਕੇ ਤੁਰੇ ਫਿਰਦੇ ਨੇ ਥਾਂ ਜਾਂਦੇ ਨੇ ਅਲਖ ਜਗਾਉਂਦੇ ਨੇ ਦੁਨੀਆ ਨੂੰ ਦੱਸਦੇ ਨੇ ਕਿ ਸਾਡੇ ਨਾਲ ਬਹੁਤ ਧੱਕਾ ਹੋਇਆ ਸਾਡੇ ਜੈਨੋਸਾਈਡ ਹੋਇਆ 1984 ਨਵੰਬਰ ਦੇ ਵਿੱਚ ਜਿਹੜਾ ਜੈਨੋਸਾਈਡ ਸ਼ੁਰੂ ਕੀਤਾ ਸੀ ਉਹ ਅੱਜ ਵੀ ਕੰਟੀਨਿਊਸ ਹੈ ਉਹ ਤਦ ਹੀ ਮੁੱਕੇਗਾ ਖਾਲਸਾ ਜੀ ਇਹ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਉਹਨਾਂ ਦੇ ਹਸ਼ਰ ਇਹੀ ਹੋਇਆ ਕਰਦੇ ਆ ਇਸ ਲਈ ਆਜ਼ਾਦੀ ਜ਼ਰੂਰੀ ਹੈ ਆਜ਼ਾਦੀ ਤੋਂ ਬਿਨਾ ਖਾਲਸਾ ਜੀ ਸਾਡੀ ਹੋਂਦ ਦਾ ਬਚਣਾ ਸੰਭਵ ਨਹੀਂ ਹੈ ਇਸ ਲਈ 1.5 ਲੱਖ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਕੁਝ ਜ਼ਿੰਮੇਵਾਰੀਆਂ ਸਾਡੀਆਂ ਲਈਆਂ ਨੇ ਆਪਾਂ ਉਹਨਾਂ ਜ਼ਿੰਮੇਵਾਰੀਆਂ ਨੂੰ ਪੂਰੇ ਆਪਣੇ ਫਰਜ਼ ਨਿਭਾਉਂਦੇ ਹੋਏ ਪੂਰੀਆਂ ਕਰੀਏ ਜਿੰਨਾ ਚਿਰ ਤੱਕ ਕੋਈ ਵੀ ਜਥੇਬੰਦੀ ਖਾਲਿਸਤਾਨ ਲਈ ਸੰਘਰਸ਼ ਕਰਦੀ ਹੈ ਅਸੀਂ ਉਹਦਾ ਸਹਿਯੋਗ ਦੇਵਾਂਗੇ ਜਿਹੜੀ ਕਾਇਦੇ ਕਾਨੂੰਨ ਵਿੱਚ ਰਹਿ ਕੇ ਜਿਹੜੀ ਖਾਲਿਸਤਾਨ ਨੂੰ ਆਜ਼ਾਦ ਕਰਾਉਣਾ ਚਾਹੁੰਦੀ ਹੈ ਹਮੇਸ਼ਾ ਹੀ ਗੁਰੂ ਕਾ ਖਾਲਸਾ ਸਾਰਾ ਇੱਕ ਹੈ ਇਹ ਗੁਰੂ ਕੇ ਖਾਲਸੇ ਇਕੱਤਰ ਨੇ ਹਰ ਇੱਕ ਤਰੀਕੇ ਦੇ ਨਾਲ ਹਰ ਇੱਕ ਉਹ ਤਰੀਕਾ ਵਰਤਾਂਗੇ ਜਿਸ ਤਰੀਕੇ ਦੇ ਨਾਲ ਖਾਲਿਸਤਾਨ ਨੂੰ ਆਜ਼ਾਦ ਕਰਾਇਆ ਜਾ ਸਕੇ ਹੁਣ ਤੱਕ ਫਿਰ ਸਿੱਖ ਫॉर ਜਸਟਿਸ ਵੱਲੋਂ ਵਿੱਢੀ ਹੋਈ ਮੁਹਿੰਮ ਅੱਜ ਘਰ ਪਹੁੰਚ ਗਈ ਆ ਜਦੋਂ ਤੁਹਾਡੀ ਗੱਲ ਵਾਈਟ ਹਾਊਸ ਵਿੱਚ ਹੁੰਦੀ ਆ ਉੱਥੇ ਸਿਰਫ ਪੰਨੂ ਨਹੀਂ ਜਾਂਦਾ ਉਹਦੇ ਨਾਲ 20 ਲੱਖ ਸਿੱਖ ਹੋਰ ਜਾਂਦੇ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਹੈ ਇਹ ਕਾਫਲਾ ਵੱਡਾ ਹੁੰਦਾ ਤੁਰਿਆ ਆ ਇਹ 20 ਲੱਖ ਤੋਂ 40 ਲੱਖ ਹੋ ਜਾਣਾ ਇਹ ਕੋਈ ਦਿਨ ਦੂਰ ਨਹੀਂ ਜਦੋਂ ਇਹ ਮੁਹਿੰਮ ਸਾਰੀ ਦੁਨੀਆ ਵਿੱਚ ਵਿਚਰ ਜਾਣੀ ਆ ਖਾਲਿਸਤਾਨ ਨੂੰ ਹਰ ਇੱਕ ਦੇਸ਼ ਨੇ ਮਾਨਤਾ ਦੇਣੀ ਆ ਉਹ ਦਿਨ ਦੂਰ ਨਹੀਂ ਦੇਖਦੇ ਜਾਓ ਜਿੰਨੀ ਛੇਤੀ ਦੇ ਨਾਲ ਦੁਨੀਆ ਦੇ ਵਿੱਚ ਉਲਟ ਪੁਲਟ ਹੋ ਰਿਹਾ ਕੰਮ ਬਹੁਤ ਜਲਦੀ ਆ ਨੇੜੇ ਆ ਹੌਸਲੇ ਰੱਖੋ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰੋ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਬਾਣੀ ਬਾਣੇ ਦੇ ਧਾਰਨੇ ਹੋਈਏ ਬੱਚਿਆਂ ਨੂੰ ਬਾਣੀ ਨਾਲ ਜੋੜੀਏ ਇਹਨਾਂ ਨੂੰ ਆਪਣਾ ਇਤਿਹਾਸ ਦੱਸੀਏ ਬਾਣੀਆਂ ਕਹਾਣੀਆਂ ਤੁੰਤ ਸਪੁੱਤ ਕਰੇਨ ਆਪਣੇ ਚੱਲ ਰਹੇ ਉਹਨਾਂ ਜੋ ਵੀ ਨਿਊਜ਼ ਮੀਡੀਆ ਸਾਡੇ ਜਿਹੜੇ ਚੱਲਦੇ ਨੇ ਉਹ ਜੋ ਬਾਬੀਆਂ ਕਹਾਣੀਆਂ ਜੋ ਸ਼ਹੀਦਾਂ ਦੇ ਪਾਏ ਪੂਰ ਨੇ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਦੀ ਗੱਲ ਕਰਦੇ ਆ ਜੋ ਖਾਲਿਸਤਾਨ ਦੀ ਗੱਲ ਕਰਦੇ ਆ ਉਹ ਭਾਵੇਂ ਪੋਲਿਟਿਕਸ ਪੰਜਾਬ ਹੋਵੇ ਉਹ ਭਾਵੇਂ ਧਾਰੀਵਾਲ ਹੋਵੇ ਭਾਵੇਂ ਯੂਐਸ ਮੀਡੀਆ ਹੋਵੇ ਜਾਂ ਕੋਈ ਹੋਰ ਵੀ ਜਿਨ੍ਹਾਂ ਦੇ ਨਾਂ ਯਾਦ ਨਹੀਂ ਉਹ ਸਾਡੇ ਨੇ ਸਾਰੇ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਜਿੰਨਾ ਚਿਰ ਤੱਕ ਕੋਈ ਵੀ ਬੰਦਾ ਖਾਲਿਸਤਾਨ ਦੀ ਗੱਲ ਕਰੂਗਾ ਅਸੀਂ ਉਹਨਾਂ ਦੇ ਨਾਲ ਖੜਾਂਗੇ ਚੜ੍ਹਦੀ ਕਲਾ ਵਿੱਚ ਰਹਿ ਕੇ ਉਸ ਸੰਘਰਸ਼ ਨੂੰ ਜਾਰੀ ਰੱਖਾਂਗੇ ਪਰ ਖਾਲਸਾ ਜੀ ਅੱਜ ਤੁਹਾਡੀ ਪੀਸਫੁਲ ਉਸ ਜਸਟਿਸ ਸਿੱਖ ਫॉर ਜਸਟਿਸ ਵੱਲੋਂ ਚਲਾਈ ਹੋਈ ਮੁਹਿੰਮ ਰੈਫਰੈਂਡਮ ਨੇ ਦੁਨੀਆ ਨੂੰ ਤੁਹਾਡੇ ਹੱਕ ਵਿੱਚ ਖੜਾ ਕਰ ਦਿੱਤਾ ਇਸ ਲਈ ਹੁਣ ਸਾਡੇ ਸਾਰਿਆਂ ਦਾ ਫਰਜ਼ ਬਣਦਾ ਜਿੱਥੇ ਕਿਤੇ ਵੀ ਵੋਟਾਂ ਪੈ ਰਹੀਆਂ ਨੇ ਉੱਥੇ ਉਹਨਾਂ ਦਾ ਸਾਥ ਦਈਏ ਤੇ ਨਾਲ ਦੀ ਨਾਲ ਦੁਨੀਆ ਨੂੰ ਆਪਣੇ ਹੱਕ ਵਿੱਚ ਕਰਦੇ ਜਾਈਏ ਉਹ ਮੁਹਿੰਮ ਬੜੀ ਤੇਜ਼ੀ ਦੇ ਨਾਲ ਦੁਨੀਆ ਦੇ ਵਿੱਚ ਵਿਚਰੀ ਆ ਥੋੜੇ ਹੀ ਸਾਲਾਂ ਦੇ ਵਿੱਚ 15 ਸਾਲਾਂ ਦੇ ਵਿੱਚ ਇੱਕ ਸਿਖਰ ਤੇ ਪਹੁੰਚ ਗਈ ਮੁਹਿੰਮ ਦੁਨੀਆ ਦੇ ਵਿੱਚ ਕਦੇ ਵੀ ਜਿਸ ਮੁਹਿੰਮ ਤੇ ਅੱਜ ਸਾਡਾ ਸੰਘਰਸ਼ ਪਹੁੰਚਿਆ ਪਹਿਲਾਂ ਕਦੇ ਨਹੀਂ ਪਹੁੰਚਿਆ ਹਾਂ ਉਹਨਾਂ ਯੋਧੇ ਨੇ ਦੱਸਿਆ ਸੀ
ਅਸੀਂ ਲੜ ਸਕਦੇ ਹਾਂ, ਮਰ ਸਕਦੇ ਹਾਂ, ਕੱਲੇ ਕੱਲੇ ਜ਼ਾਲਮ ਨੂੰ ਕੱਢ ਕੇ ਸਜ਼ਾਵਾਂ ਦੇ ਸਕਦੇ ਹਾਂ। ਉਹ ਦਿੱਤੀਆਂ ਲੋੜ ਪੈਣ ਤੇ, ਪਰ ਰਾਜ ਭਾਗ ਲੈਣ ਲਈ ਇਹਨਾਂ ਪੀਸਫੁਲ ਮੁਹਿੰਮ ਦੀ ਬਹੁਤ ਜ਼ਰੂਰਤ ਹੁੰਦੀ ਹੈ ਜਿਹੜੀ ਚੱਲ ਰਹੀ ਹੈ। ਉਹਦੇ ਵਿੱਚ ਵੱਧ ਚੜ ਕੇ ਉਹਨਾਂ ਸਿੰਘਾਂ ਦਾ, ਉਹਨਾਂ ਯੋਧਿਆਂ ਦਾ ਸਾਥ ਦਈਏ। ਸੀਤਾ ਤੁਹਾਡੀ ਸੋਚ ਤੇ, ਸੀਤਾ ਤੁਹਾਡੀ ਸੋਚ ਤੇ, ਸੀਤਾ ਤੁਹਾਡੀ ਸੋਚ ਤੇ, ਰੈਫਰੈਂਡਮ ਦੀ ਵੋਟ ਤੇ, ਰੈਫਰੈਂਡਮ ਦੀ ਵੋਟ ਤੇ, ਪੰਨੂ ਤੇਰੀ ਸੋਚ ਤੇ, ਸੀਤਾ ਤੁਹਾਡੀ ਸੋਚ ਤੇ। ਪੁਲਿਸਮੈਨ ਫਿਰ ਇੱਧਰ ਨੂੰ ਆ ਗਿਆ। ਉਹਦੇ ਆਉਣ ਤੋਂ ਪਹਿਲਾਂ ਹੀ ਆਪਾਂ ਆਪਣੇ ਆਪਣੇ ਥਾਂ ਦਾ ਫਰਜ਼ ਬਣਦਾ ਅਸੀਂ ਉਹਨਾਂ ਦਾ ਸਾਰਿਆਂ ਦਾ। ਅੱਜ ਜਿਹੜੇ ਸਾਡੇ ਭੈਣ ਭਾਈ ਵੀਰ ਦੂਰੋਂ ਨੇੜੋਂ ਚੱਲ ਕੇ ਆ, ਕੁਝ ਫੌਜਾਂ ਵੈਨਕੂਵਰ ਤੋਂ ਚੱਲ ਕੇ ਆਈਆਂ, ਸਾਰਿਆਂ ਦਾ, ਉਹਨਾਂ ਸਾਰਿਆਂ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਹੈ। ਭਾਈ ਚਰਨਜੀਤ ਸਿੰਘ ਹੋਣੀ ਬੜੇ ਲੰਮੇ ਸਮੇਂ ਤੋਂ ਬੜੇ ਸਟੇਜੇ ਢੰਗ ਨਾਲ, ਬੜੇ ਐਜੂਕੇਟਡ ਕਰਕੇ ਆਪਣੀ ਮੁਹਿੰਮ ਨੂੰ ਚਲਾ ਰਹੇ ਨੇ, ਇਹਨਾਂ ਦਾ ਵੀ ਧੰਨਵਾਦ ਹੈ। ਸਾਰੀਆਂ ਲਸਾਲ ਦੀਆਂ ਸੰਗਤਾਂ, ਸਾਰੀਆਂ ਜਥੇਬੰਦੀਆਂ, ਸਾਰੇ ਗੁਰਦੁਆਰਿਆਂ ਦਾ, ਸਾਰਿਆਂ ਗੁਰਦੁਆਰਾ ਕਮੇਟੀਆਂ ਦਾ, ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਹਰ ਇੱਕ ਤਰੀਕੇ ਦੇ ਨਾਲ ਸਾਡਾ ਸਹਿਯੋਗ ਦਿੰਦੇ ਆ। ਸਹਿਯੋਗ ਨਹੀਂ ਦਿੰਦੇ, ਆਪਣਾ ਫਰਜ਼ ਸਮਝਦੇ ਨੇ। ਇਸ ਖਾਸ ਕਰਦੇ ਆ ਕਿ ਤੁਸੀਂ ਵੀ ਆ ਜਾਓ। ਇਹ ਕਾਫਲਾ ਤੁਰਿਆ ਜਾਂਦਾ, ਇਹਨੇ ਨੇਰੀ ਬਣ ਜਾਣਾ, ਫਿਰ ਤੁਸੀਂ ਪਛਤਾਉਣਾ ਹੈ। ਉਹ ਯਾਰ ਅਸੀਂ ਵੀ ਤੁਰਪ ਦੇ ਨਾਲ ਚੰਗੇ ਰਹਿੰਦੇ। ਫਿਰ ਲੱਤਾਂ ਖਿੱਚੀਆਂ ਬੈਠੇ ਅਰਦਾਸ ਬੇਨਤੀ ਕਰੋ, ਦੇ ਸਕਦੇ ਆ। ਅੱਗੇ ਲਈ ਕਤਾਰ 'ਚ ਆ ਜਾਓ, ਅਗਲੀ 'ਚ ਨਹੀਂ ਆਉਣਾ, ਪਿਛਲੀ 'ਚ ਖੜ ਜਾਓ, ਧੱਕਾ ਲਾਓ ਕਿਸੇ ਵੀ ਤਰੀਕੇ ਨਾਲ। ਹਰ ਇੱਕ ਉਸਮਾਈ ਭਾਗ ਦਾ ਫਰਜ਼ ਬਣਦਾ ਜਿਹੜੇ ਵੀ ਤਰੀਕੇ ਨਾਲ ਉਹ ਇਸ ਚੱਲਣੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਸਕਦੇ ਨੇ। ਖਾਲਸਾ ਜੀ ਇਸ ਮੁਹਿੰਮ ਨੂੰ ਇਦਾਂ ਹੀ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਖਾਲਸਤਾਨ ਆਜ਼ਾਦ ਨਹੀਂ ਹੋ ਜਾਂਦਾ। ਇਹਨਾਂ ਨੂੰ ਦੱਸਣਾ ਆ ਇਹ 15 ਅਗਸਤ ਤੁਹਾਡੇ ਵਾਸਤੇ ਆਜ਼ਾਦੀ ਆ, ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ। ਅਸੀਂ ਆਜ਼ਾਦੀ ਦਾ ਨਿੱਘ ਉਦਣ ਮਾਰਾਂਗੇ ਜਿੱਦਣ ਖਾਲਸਤਾਨ ਆਜ਼ਾਦ ਹੋ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜੋ 17 ਅਗਸਤ ਨੂੰ ਵਾਸ਼ਿੰਗਟਨ DC ਅਮਰੀਕਾ ਵਿੱਚ ਪੈ ਰਹੀਆਂ ਹਨ, ਸੋ ਆਪੋ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨੂੰ, ਯਾਰਾਂ ਦੋਸਤਾਂ ਨੂੰ ਬੇਨਤੀ ਕਰੋ ਕਿ ਉਹ ਵੱਧ ਤੋਂ ਵੱਧ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਾ ਕੇ ਭਾਰਤੀ ਹਕੂਮਤ ਨੂੰ ਦੱਸ ਦਿਓ ਕਿ ਸਿੱਖ ਜਿਹੜੇ ਆਜ਼ਾਦੀ ਚਾਹੁੰਦੇ ਹਨ, ਉਹ ਖਾਲਿਸਤਾਨ ਚਾਹੁੰਦੇ ਹਨ, ਖਾਲਸਾ ਰਾਜ ਚਾਹੁੰਦੇ ਹਨ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ। ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੰਤੋਖ ਸਿੰਘ ਗਿੱਲਾ ਤੇ ਭਾਈ ਚਰਨਜੀਤ ਸਿੰਘ ਸੱਜੂ ਨੇ ਡਿਟੇਲ ਦੇ ਵਿੱਚ ਦੱਸਤਾ। ਹੁਣ ਕੋਈ ਗੱਲ ਬਾਕੀ ਨਹੀਂ ਰਹੀ। ਤੇ ਸਰਦਾਸ ਸਿਹਤ ਨਾ ਠੀਕ ਹੋਣ ਕਰਕੇ ਇੱਕ ਜਾਂ 1.5 ਮਿੰਟ ਹੀ ਟਾਈਮ ਲਵੇਗਾ। ਖਾਲਸਾ ਜੀ ਸੰਨ 15 ਅਗਸਤ 1947 ਨੂੰ ਮਾਸਟਰ ਤਾਰਾ ਸਿੰਘ ਜੀ ਦੇ ਨਾਲ ਮਾਊਂਟ ਚੰਦ ਕਰਮਚੰਦ ਗਾਂਧੀ ਔਰ ਪੰਡਿਤ ਨਹਿਰੂ ਨੇ ਧੋਖਾ ਕੀਤਾ। ਇਹ ਸਮਝੌਤਾ ਹੋਇਆ ਸੀ ਕਿ ਖੁਦ ਮੁਖਤਿਆਰੀ ਭਾਸ਼ਾ ਦੇ ਆਧਾਰ ਸੂਬਾ ਤੇ ਘੱਟ ਗਿਣਤੀਆਂ ਦੀ ਸੁਰੱਖਿਆ। ਜਦੋਂ ਮਾਸਟਰ ਤਾਰਾ ਸਿੰਘ ਨੇ 1947 15 ਅਗਸਤ ਨੂੰ ਕਿਹਾ ਕਿ ਸਾਡਾ ਹਿੱਸਾ, ਤੇ ਪੰਡਿਤ ਨਹਿਰੂ ਨੇ ਕਿਹਾ ਤਬ ਬਾਤ और थी, अब बात हो रहा है। और मास्टर तारा सिंह जी सदमे ਦੇ ਵਿੱਚ ਆ ਗਏ। IAS ਕਪੂਰ ਸਿੰਘ ਜੀ ਨੇ ਧਰਮਸ਼ਾਲਾ ਦੇ ਵਿੱਚ 1 ਮਹੀਨਾ ਰੱਖ ਕੇ ਉਹਨਾਂ ਦਾ ਇਲਾਜ ਕਰਾਇਆ। ਖਾਲਸਾ ਜੀ, ਇਹ ਸਿੱਖ ਕੌਮ, ਇਹ ਹਿੰਦੂਆਂ ਦੀਆਂ ਬੇਟੀਆਂ ਮੁਗਲ ਕਾਬਲ ਤੇ ਕੰਧਾਰ ਦੇ ਗਜਰੀ ਦੇ ਬਾਜ਼ਾਰਾਂ ਵਿੱਚ ਤਗੇ ਪਾ ਕੇ ਸਿੰਘ ਛੜਾਉਂਦੇ ਰਹੇ ਔਰ ਸਿੰਘਾਂ ਦੀਆਂ ਬੇਚੀਆਂ ਨਾਲ, ਬਤਾਵਾਂ ਦੇ ਨਾਲ 1984 ਦੇ ਵਿੱਚ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ। ਖਾਲਸਾ ਜੀ, ਦੋ ਸ਼ਬਦ ਦੱਸ ਕੇ ਦੱਸਦਾ ਹੈ, ਤੋਰਾ ਕਰੀ ਨਾ ਕੋਮੇ ਮੇਰੀ ਜਨੀ। ਅਸੀਂ ਲੜਾਂਗੇ ਰਣ ਮੈਦਾਨ ਅੰਦਰ, ਅਸੀਂ ਟੱਕਰਾਂਗੇ ਉਹਨਾਂ ਜ਼ਾਲਮਾਂ ਨੂੰ ਜਿਨ੍ਹਾਂ ਤੋਪਾਂ ਪੀੜੀਆਂ ਵੱਲ ਹਰਮੰਦਰ। ਖਾਲਸਾ ਜੀ, ਭਾਈ ਪਰਮਜੀਤ ਸਿੰਘ ਜੀ ਪੰਜਵੜ, ਭਾਈ ਨਿੱਜਰ ਜੀ, ਭਾਈ ਦੀਪ ਸਿੱਧੂ ਜੀ, ਭਾਈ ਅਵਤਾਰ ਸਿੰਘ ਜੀ ਖੰਡਾ ਦੀ ਸ਼ਹਾਦਤ ਇਹ ਰੰਗ ਲਿਆਏਗੀ। ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ।
ਰਮੀਆਂ ਨਾਲ ਖੋਪਰ ਲੈ ਜਾਂਦੇ, ਤਸਵੀਰ ਬਦਲਦੀ ਕੌਮਾਂ ਦੀ। ਬੋਲੇ ਸੋ ਨਿਹਾਲ। ਖਾਲਸਾ ਜੀ, ਭਾਈ ਗਜਿੰਦਰ ਸਿੰਘ ਜਿਹੜਾ 3 ਜੁਲਾਈ ਨੂੰ ਚੜ੍ਹਾਈ ਕਰਕੇ ਉਹਨਾਂ ਨੇ 43 ਸਾਲ ਜੇਲ੍ਹ ਕੱਟੀ, ਉੱਥੇ ਇਹ ਪਾਕਿਸਤਾਨ ਦੇ ਵਿੱਚ 19 ਸਤੰਬਰ 1981 ਦੇ ਵਿੱਚ ਉਹਨਾਂ ਨੇ ਹਾਈਜੈਕਿੰਗ ਕੀਤੀ। ਉਹਨਾਂ ਦੀ ਗਜ਼ਲ ਕਵਿਤਾ ਦੇ 2 ਲੜਾ ਹਨ। ਕਦਮ ਨਹੀਂ ਰੁਕਦੇ, ਕਦਮ ਨਹੀਂ ਰੁਕਦੇ, ਸੀਸ ਨਹੀਂ ਝੁਕਦੇ, ਕਲਮ ਨਹੀਂ ਰੁਕਦੀ, ਲਫ਼ਜ਼ ਨਹੀਂ ਰੁਕਦੇ। ਆਵਾਜ਼ ਉੱਠਦੀ ਰਹੇਗੀ, ਖਾਲਿਸਤਾਨ ਖਾਲਿਸਤਾਨ, ਖਾਲਿਸਤਾਨ ਖਾਲਿਸਤਾਨ। ਜੁਗੋ ਜੁਗਟਨ ਸਾਡਾ ਕੇਸਰੀ ਨਿਸ਼ਾਨ ਹੈ। ਸਾਡੇ ਡੁੱਲੇ ਹੋਏ ਖੂਨ ਨਾਲ ਫਿਰ ਕਲਮਾਂ ਚੱਲਣਗੀਆਂ, ਨਜ਼ਮਾਂ ਨੂੰ ਜੰਡਗੀਆਂ, ਜੋ ਤਲਵਾਰਾਂ ਬਣ ਗਈਆਂ। ਸਿਰ ਲੜਦੇ ਹੀ ਰਹਿਣਗੇ, ਕਦਮ ਨਹੀਂ ਰੁਕਦੇ, ਸੀਸ ਨਹੀਂ ਝੁਕਦੇ, ਕਲਮ ਨਹੀਂ ਰੁਕਦੀ, ਲਫ਼ਜ਼ ਨਹੀਂ ਰੁਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।